ਨਿੱਘੀ ਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ 24 ਅਗਸਤ ਦਿਨ ਹੈਗਾ ਜੀ ਮੰਗਲਵਾਰ, ਤੇ ਮੇਰੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ, ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408 272 2500 4082722500। ਕ੍ਰਿਸ਼ਨ ਤਨੋਤਾ ਯੂਨੀਵਰਸਿਟੀ, ਬਲਜਿੰਦਰ ਸਿੰਘ ਨੇਜਰ ਵੁਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਜਰਨੈਲ ਸਿੰਘ ਜੌਹਲ ਲਿਨਵੁੱਡ, ਗੁਰਪਾਲ ਸਿੰਘ ਸੋਹਲ ਕਲੋਵਿਸ, ਜ਼ੈਂਡਰ ਮੌਰਗੇਜ ਅਤੇ ਰੀਅਲ ਏਸਟੇਟ ਵਾਲੇ। ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 5599052575। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੀਆਣਾ 415 909 0503। ਜੀ ਟਾਇਰ ਐਂਡ ਲੂਪ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰਨੈਲਾ ਦੇ ਮਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿੰਮਾ ਸੋਹਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਚਲਾਉਣ ਦੀ ਸਿਖਲਾਈ ਵਧੀਆ ਢੰਗ ਦੇ ਨਾਲ ਦਿੰਦੇ ਹਨ। ਕਾਲ ਅਜੀਤ ਅਟਵਾਲ 559 374 4541। ਅਤੇ ਨਾਲ ਹੀ ਜੇ ਤੁਸੀਂ ਚਾਹੁੰਦੇ ਹੋ ਅਮਰੀਕਾ ਦੇ ਵਿੱਚ ਵਧੀਆ ਫਿਊਲ ਕਾਰਡ ਵਾਲਾ ਜਿਹੜਾ ਫਿਊਲ ਕਾਰਡ ਚਾਹੁੰਦੇ ਹੋ, ਤਾਂ ਕਾਲ ਕਰੋ ਟਰੱਕਿੰਗ ਮਲਟੀ ਸਰਵਿਸਿਜ਼ ਨੂੰ 408 272 2600 ਦੇ ਉੱਤੇ 4082722600 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਸਵੇਰੇ ਸਵੇਰੇ ਖਬਰ ਸੁਣਨ ਨੂੰ ਮਿਲੀ ਵੀ ਕਾਬੁਲ ਦੇ ਵਿੱਚ ਹਾਈਜੈਕ ਹੋਇਆ ਯੂਕਰੇਨ ਦਾ ਜਹਾਜ਼। ਯੂਕਰੇਨ ਦੀ ਫੋਰਨ ਮਿਨਿਸਟਰੀ ਨੇ ਇਹਨਾਂ ਰਿਪੋਰਟਾਂ ਨੂੰ ਰੱਦ ਕੀਤਾ। ਹਾਂਜੀ, ਦੇਖੋ ਇਹਨਾਂ ਦੇ ਮੇਰੇ ਖਿਆਲ ਦੇ ਨਾਲ ਜਿਹੜੇ ਡਿਪਟੀ ਫੋਰਨ ਮਿਨਿਸਟਰ ਆ, ਉਹਨਾਂ ਨੇ ਹੀ ਪਹਿਲਾਂ ਇਹ ਟਵੀਟ ਕੀਤਾ ਸੀਗਾ। ਉਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਕੀ ਹਲਚਲ ਹੋਈ ਆ ਪਤਾ ਨਹੀਂ, ਪਰ ਤੁਹਾਨੂੰ ਪਤਾ ਹੀ ਆ ਕਿ ਜਦੋਂ ਇਸ ਤਰ੍ਹਾਂ ਦੀ ਸੂਚਨਾ ਜਿਹੜੀ ਆ ਉਹਦੀ ਸੁਧਾਈ ਹੁੰਦੀ ਆ, ਜਦੋਂ ਇਸ ਤਰ੍ਹਾਂ ਦੀ ਖਬਰ ਦੀ ਸੁਧਾਈ ਹੁੰਦੀ ਹੈ ਤਾਂ ਕਾਫੀ ਲੇਟ ਹੋ ਜਾਂਦੀ ਹੈ ਪੂਰੇ ਸੰਸਾਰ ਦੇ ਵਿੱਚ। ਜੇ ਆਪਾਂ ਦੇਖੀਏ ਤਾਂ ਕਿਉਂਕਿ ਇੱਕ ਵਾਰੀ ਖਬਰ ਫੈਲਦੀ ਆ, ਫਿਰ ਉਹਦਾ ਖੰਡਨ ਆਉਂਦਾ, ਤਾਂ ਫਿਰ ਖੰਡਨ ਜਿਹੜਾ ਹੈ ਉਹ ਉੱਥੇ ਬਰਾਬਰ ਫੈਲਾ ਕੇ ਜਾਏਗਾ, ਤਦੇ ਹੀ ਪਤਾ ਲੱਗਦਾ। ਕਿਉਂਕਿ ਇੱਕ ਵਾਰੀ ਇਹ ਖਬਰ ਇੰਡੀਆ ਦੇ ਵਿੱਚ ਆਈ ਤਾਂ ਸਾਰੇ ਇੱਥੇ ਹਲਚਲ ਮਚ ਗਈ, ਇਹ ਕੀ ਹੋ ਗਿਆ ਭਾਈ, ਇਹ ਕੀ ਹੋ ਗਿਆ। ਬਾਅਦ ਦੇ ਵਿੱਚ ਇਹ ਸੁਣ ਦੇ ਵਿੱਚ ਆਇਆ ਕਿ ਦੇਖੋ ਜਿਹਦੇ ਬਾਰੇ ਕਿਹਾ ਜਾ ਰਿਹਾ ਕਿ ਇਰਾਨ ਵੱਲ ਨੂੰ ਲੈ ਗਏ ਅਣਪਛਾਤੇ ਜਹਾਜ਼ ਨੂੰ ਅਗਵਾ ਕਰਕੇ, ਫਿਰ ਕਹਿੰਦੇ ਕਿ ਫਿਊਲ ਭਰਾਉਣ ਵਾਸਤੇ ਉੱਧਰ ਨੂੰ ਗਏ। ਸੋ ਸੁਰ ਨਹੀਂ ਲੱਗਿਆ, ਕੋਈ ਸਮਝ ਨਹੀਂ ਆਈ ਕਿ ਚੱਕਰ ਕੀ ਚੱਲਿਆ, ਪਰ ਬਹੁਤ ਵੱਡੀ ਖਬਰ ਬਣ ਗਈ ਇੱਕ ਵੇਲੇ। ਖੈਰ ਚਲੋ, ਇਹ ਸਾਰਾ ਕੁਛ ਹੈ ਜਿਹੜਾ ਉਹ ਸਾਫ਼ ਹੋ ਗਿਆ ਵਾ। ਅਤੇ ਇੱਧਰ ਤਾਲਿਬਾਨ ਨੇ ਅੱਜ 5 ਵੱਡੀਆਂ ਗੱਲਾਂ ਕਹੀਆਂ ਨੇ, ਉਹ ਥੋੜ੍ਹਾ ਜਿਹਾ ਗੌਰ ਮੰਗਦੀਆਂ। ਕਹਿੰਦੇ ਆ ਕਿ ਔਰਤਾਂ ਦੇ ਕੰਮ ਕਰਨ 'ਤੇ ਅਸੀਂ ਪਾਬੰਦੀ ਨਹੀਂ ਲਾਵਾਂਗੇ। ਫਿਰ ਨਾਲ ਉਹਨਾਂ ਨੇ ਕਿਹਾ ਕਿ ਪੰਜਸ਼ੀਰ ਮੁੱਦਾ ਜਿਹੜਾ ਉਹ ਸ਼ਾਂਤੀ ਨਾਲ ਅਸੀਂ ਸੁਲਝਾਉਣਾ ਚਾਹੁੰਦੇ ਹਾਂ। ਹਾਲਾਂਕਿ ਉੱਥੋਂ ਦੀ ਅਪਡੇਸ਼ਨ ਇਹ ਆ ਕਿ ਤਾਲਿਬਾਨ ਤੇ ਇਹ ਕਹਿੰਦੇ ਆ ਕਿ ਅਸੀਂ ਬਸ ਪਹੁੰਚ ਗਏ ਹਾਂ ਨੇੜੇ ਤੇੜੇ, ਉਹਨਾਂ ਦੀਆਂ ਕਈ ਚੌਂਕੀਆਂ ਅਸੀਂ ਕਬਜ਼ਾ ਲਈਆਂ ਨੇ, ਉਹਨਾਂ ਦੀ ਮੋਬਾਈਲ ਕਨੈਕਟੀਵਿਟੀ ਵੀ ਅਸੀਂ ਪ੍ਰਭਾਵਿਤ ਕਰ ਦਿੱਤੀ ਆ। ਪਰ ਰਿਪੋਰਟਾਂ ਕੁਛ ਹੋਰ ਵੀ ਕਹਿੰਦੀਆਂ ਨੇ ਕਿ ਗਹਿ ਗੱਚ ਲੜਾਈ ਉੱਥੇ ਹੋ ਰਹੀ ਆ, ਨੁਕਸਾਨ ਜਿਹੜਾ ਤਾਲਿਬਾਨ ਦਾ ਵੀ ਕਾਫੀ ਹੋ ਰਿਹਾ। ਮਤਲਬ ਕਿ ਦੋ ਪਾਸੇ ਦੀਆਂ ਹੀ ਰਿਪੋਰਟਾਂ ਉੱਥੋਂ ਨੇ। ਫਿਰ ਇਹਨਾਂ ਨੇ ਕਿਹਾ ਤਾਲਿਬਾਨਾਂ ਨੇ ਕਿ ਭਾਈ ਦੇਸ਼ ਛੱਡ ਕੇ ਜਿਹੜੇ ਲੋਕ ਚਲੇ ਗਏ ਨੇ ਉਹ ਵਾਪਸ ਆ ਜਾਵੇ ਤੇ ਔਖਾ ਲੱਗਦਾ, ਕੌਣ ਮੁੜੇਗਾ। ਫਿਰ ਇਹ ਕਹਿੰਦੇ ਆ ਕਿ ਜਿਹੜੇ ਨਾਗਰਿਕ ਦਿਲ ਬਣਾਈ ਬੈਠੇ ਆ ਜਾਣ ਦਾ ਕਿ ਬਾਹਰ ਨੱਸ ਚਲੀਏ, ਉਹ ਨਾ ਜਾਣ। ਤੇ ਬਾਕੀ ਕਹਿੰਦੇ ਆ ਕਿ ਜੋ ਅੰਬੈਸੀਆਂ ਨੇ, ਜੋ ਇੱਥੇ ਅੰਬੈਸਡਰ ਨੇ, ਉਹ ਆਪਦਾ ਕੰਮ ਕਾਰ ਜਾਰੀ ਰੱਖਣ, ਅਸੀਂ ਉਹਨਾਂ ਨੂੰ ਸੁਰੱਖਿਆ ਪੂਰੀ ਦੇਵਾਂਗੇ। ਉਹ ਇਸ ਤਰ੍ਹਾਂ ਇਹਨਾਂ ਨੇ ਇਹ ਕੁਛ ਗੱਲਾਂ ਕਹੀਆਂ ਨੇ, ਸਾਫ਼ ਕੀਤੀਆਂ। ਇਤਬਾਰ ਕਿੰਨਾ ਕੁ ਹੁੰਦਾ ਹੈ, ਅਮਲ ਕਿੰਨਾ ਕੁ ਹੁੰਦਾ, ਬਾਅਦ ਦੀ ਗੱਲ ਆ। ਇੱਕ ਹੋਰ ਨਵੀਂ ਅਪਡੇਟ ਕਿ ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਾਈ ਤੇ ਹੱਕਾਨੀ ਨੈਟਵਰਕ ਵੀ ਤਾਲਿਬਾਨ ਸਰਕਾਰ ਦਾ ਹਿੱਸਾ ਬਣਾਇਆ ਗਿਆ, ਕਿਉਂਕਿ ਇਹਨਾਂ ਨੇ ਅੱਜ ਮੇਰੇ ਖਿਆਲ ਦੇ ਨਾਲ 12 ਮੈਂਬਰ ਇੱਕ ਕੌਂਸਲ ਜਿਹੜੀ ਹੈ, 12 ਮੈਂਬਰੀ ਕੌਂਸਲ, ਉਹਦਾ ਐਲਾਨ ਕੀਤਾ। ਵੈਸੇ ਕਮਾਲ ਦੀ ਗੱਲ ਆ ਕਿ ਮੁੱਲਾ ਬਰਾਦਰ ਤੇ ਚਲੋ ਇਹਦੇ ਵਿੱਚ ਸ਼ਾਮਲ ਹੋਣਾ ਹੀ ਹੋਣਾ ਸੀਗਾ। ਕਿਤੇ ਨਾ ਕਿਤੇ ਇੱਕ ਨਾਂ ਹੋਰ ਵੀ ਹੈਰਾਨ ਕਰਦਾ ਹੈ, ਤਾਲਿਬਾਨ ਲੜਾਕਿਆਂ ਦਾ ਸਫਾਇਆ ਕਰਨ ਵਾਲਾ ਗੁਲ ਆਗਾ ਸ਼ਰਜਾਈ ਵੀ ਜਿਹੜਾ ਹੈ ਉਹ ਫਾਈਨੈਂਸ ਮਿਨਿਸਟਰ ਬਣਾ ਦਿੱਤਾ ਗਿਆ। ਕਮਾਲ ਦੀ ਗੱਲ ਹੈ ਵੈਸੇ ਕਿ ਜਿਹੜੇ ਇੱਕ ਵੇਲੇ ਲੜਦੇ ਰਹੇ ਨੇ
ਉਹ ਹੁਣ ਇਕੱਠੇ ਹੋ ਕੇ ਸਰਕਾਰ ਦੇ ਵਿੱਚ ਵੀ ਕੰਮਕਾਰ ਕਰਦੇ ਵਿਖਾਈ ਦੇਣਗੇ, ਤਾਂ ਫਿਰ ਹੋ ਸਕਦਾ ਕਿ ਪੰਜਸ਼ੀਰ ਵਾਲਾ ਮਸਲਾ ਵੀ ਹੌਲੀ ਹੌਲੀ ਸੁਲਟ ਜਾਵੇ। ਪਰ ਦੂਸਰੇ ਪਾਸੇ ਅਹਿਮਦ ਸ਼ਾਹ ਮਸੂਦ ਦਾ ਮੁੰਡਾ ਕਹਿੰਦਾ ਹੈ ਕਿ ਜਾਨ ਦੇ ਦਿਆਂਗੇ ਪਰ ਜ਼ਮੀਨ ਨਹੀਂ ਦਿਆਂਗੇ। ਉਹ ਦੇਖਦੇ ਆ ਕੀ ਬਣਦਾ। ਤਾਂ ਦੂਸਰੇ ਪਾਸੇ ਪੁਤਿਨ ਨੇ ਅਫਗਾਨਿਸਤਾਨ ਦੇ ਵਿੱਚ ਇਸਲਾਮਿਕ ਸਟੇਟ ਨੂੰ ਲੈ ਕੇ ਆਗਾਹ ਕੀਤਾ। ਫਿਰ ਇਸ ਤੋਂ ਇਲਾਵਾ ਵੱਡੀ ਇੱਕ ਅਪਡੇਸ਼ਨ ਇਹ ਆ ਕਿ ਨਰਿੰਦਰ ਮੋਦੀ ਤੇ ਪੁਤਿਨ ਇਹਨਾਂ ਨੇ ਗੱਲਬਾਤ ਕੀਤੀ ਆ। ਸੋ ਇਸ ਤਰ੍ਹਾਂ ਕਾਫੀ ਕੁਝ ਹੋ ਰਿਹਾ। ਇੱਕ ਖਬਰ ਹੋਰ ਵੀ ਆ ਰਹੀ ਸੀਗੀ ਮੇਰੇ ਖਿਆਲ ਦੇ ਨਾਲ, ਇੱਕ ਬਹੁਤ ਵੱਡੇ ਅਮਰੀਕੀ ਅਖਬਾਰ ਨੇ ਹੀ ਉਹ ਖਬਰ ਦਿੱਤੀ ਆ। ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਜੋ ਇਹਨਾਂ ਦਾ ਮੁੱਲਾ ਬਰਾਦਰ ਆ ਉਹਨੇ CIA ਦੇ ਚੀਫ ਦੇ ਨਾਲ ਗੱਲਬਾਤ ਕੀਤੀ ਆ। ਸੋ ਇਸ ਤਰ੍ਹਾਂ ਕਾਫੀ ਕੁਛ ਆ। ਡਿਪਲੋਮੈਟਿਕ ਵੀ ਵੇਖੀਏ ਤਾਂ ਜਿਵੇਂ ਹੁਣ UK ਦੇ ਜਿਹੜੇ ਪ੍ਰਾਈਮ ਮਿਨਿਸਟਰ ਆ ਬੋਰਿਸ ਜੌਨਸਨ, ਉਹਨਾਂ ਨੇ G7 ਦੀ ਮੀਟਿੰਗ ਸੱਦੀ ਆ ਇਸੇ ਮੁੱਦੇ ਤੇ। ਹਾਲਾਂਕਿ ਇਹ ਅਫਗਾਨੀ ਤਾਲਿਬਾਨ ਜਿਹੜੇ ਆ ਉਹ ਕਹਿੰਦੇ ਆ ਕਿ ਤੁਸੀਂ ਆਪਣਾ ਜੋ ਵੀ ਕੰਮ ਕਰਨਾ ਵਾ 1 ਸਤੰਬਰ ਤੋਂ ਪਹਿਲਾਂ ਕਰ ਲਓ ਜੀ। ਪਰ ਅਮਰੀਕਾ ਜਿਵੇਂ ਕਿ ਸਾਫ਼ ਕਰ ਚੁੱਕਾ ਕਿ ਹਾਲ ਦੀ ਘੜੀ ਉਹ ਪੋਸੀਬਲ ਨਹੀਂ ਹੈ। ਮੇਰੇ ਖਿਆਲ ਦੇ ਨਾਲ ਕਿਸੇ ਵੀ ਮੁਲਕ ਵਾਸਤੇ ਪੋਸੀਬਲ ਨਹੀਂ ਰਿਹਾ ਜਿਸ ਤਰ੍ਹਾਂ ਦੇ ਹਾਲਾਤ ਬਣ ਗਏ ਆ। ਤੋ ਉੱਧਰੋਂ G7 ਵਾਲੀ ਮੀਟਿੰਗ ਦੇ ਵਿੱਚੋਂ ਕੀ ਸਿੱਟਾ ਨਿਕਲਦਾ? ਟਰੂਡੋ ਨੇ ਤੇ ਅੱਤਵਾਦੀ ਕਹਿ ਹੀ ਦਿੱਤਾ ਇਹਨਾਂ ਨੂੰ। ਫਿਰ ਇਸ ਤੋਂ ਇਲਾਵਾ ਜੇ ਆਪਾਂ ਦੇਖੀਏ ਤਾਂ ਰਸ਼ੀਆ ਵਾਲੇ ਵੀ ਇਹਨਾਂ ਨੂੰ ਆਤੰਕਵਾਦੀ ਕਹਿ ਰਹੇ ਆ। ਸੋ ਕਾਫੀ ਕੁਛ ਡਿਪਲੋਮੈਟਿਕ ਪੱਧਰ ਤੇ ਹੋ ਰਿਹਾ। ਜੇ ਆਪਾਂ 4-5 ਗੱਲਾਂ ਹੀ ਦੇਖ ਲਈਏ ਤਾਂ ਇਹਦੇ ਵਿੱਚੋਂ ਹੀ ਕਿਤੇ ਨਾ ਕਿਤੇ ਨਜ਼ਰ ਆ ਰਿਹਾ ਕਿ ਚਿੰਤਾ ਹੈ। ਕੌਮਾਂਤਰੀ ਪੱਧਰ ਤੇ ਬਹੁਤ ਵੱਡੀ ਚਿੰਤਾ ਹੈ। ਕਿਸੇ ਨੂੰ ਨਾਗਰਿਕ ਕੱਢਣ ਦੀ ਹੈ, ਕਿਸੇ ਨੂੰ ਅਮਰੀਕੀ ਨੀਤੀ ਤੋਂ ਕੋਈ ਸਮੱਸਿਆ, ਕਿਸੇ ਨੂੰ ਭਵਿੱਖ ਦੀ ਲਾਮਬੰਦੀ ਬਾਰੇ ਚਿੰਤਾ। ਤਾਂ ਹਫੜਾ ਦਫੜੀ ਇਕੱਲੇ ਅਫਗਾਨ ਨਾਗਰਿਕਾਂ ਦੇ ਵਿੱਚ ਨਹੀਂ ਹੈ, ਤਾਂ ਜਿਹੜੇ ਨਾਲ ਲੱਗਦੇ ਖਿੱਤੇ ਦੇ ਦੇਸ਼ ਆ ਜਾਂ ਜਿਹੜੇ ਪ੍ਰਭਾਵਿਤ ਮੁਲਕ ਆ ਸਾਰਿਆਂ ਦੇ ਵਿੱਚ ਹੀ ਕਿਤੇ ਨਾ ਕਿਤੇ ਹਫੜਾ ਦਫੜੀ ਦਾ ਮਾਹੌਲ ਤੇ ਬਣ ਰਿਹਾ ਵਾ। ਜੀ ਬਿਲਕੁਲ। ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਉੱਥੇ ਕੀ ਬਣਦਾ ਹੈਗਾ ਆ, ਪਰ ਸਥਿਤੀ ਬਿਲਕੁਲ ਅਜੇ ਡਾਵਾਂਡੋਲ। ਅੱਜ ਉਹਨਾਂ ਨੇ ਇਹ ਵੀ ਇੱਦਾਂ ਐਲਾਨ ਕਰ ਦਿੱਤਾ ਵੀ ਅਸੀਂ ਕਿਸੇ ਵੀ ਅਫਗਾਨੀ ਨੂੰ ਇੱਥੋਂ ਹੁਣ ਜਾਣ ਨਹੀਂ ਦੇਣਾ। ਕਾਬੁਲ ਏਅਰਪੋਰਟ ਨੂੰ ਜਾਣ ਨਹੀਂ ਦੇਣਾ। ਹੁਣ ਜਿਨ੍ਹਾਂ ਨੇ ਮਦਦ ਕੀਤੀ ਆ ਐਲਾਈਡ ਫੋਰਸਿਸ ਅਤੇ ਅਮਰੀਕਾ ਦੇ ਜਿਹੜੇ ਆ ਫੌਜੀਆਂ ਦੀ, ਹੁਣ ਉਹ ਵਿਚਾਰੇ ਪਰਿਵਾਰਾਂ ਸਮੇਤ ਕਸੂਤੇ ਜਿਹੜੇ ਉੱਥੇ ਫਸ ਚੁੱਕੇ ਨੇ। ਇਹ ਬਹੁਤ ਜਿਹੜੀ ਉਹਨਾਂ ਦੇ ਲਈ ਮਾੜੀ ਗੱਲ ਵਾਪਰੀ ਆ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰੀਏ, ਕਿਸਾਨਾਂ ਨੇ ਕਹਿੰਦੇ ਝੁਕਾਅ ਲਈ ਪੰਜਾਬ ਸਰਕਾਰ ਗੰਨੇ ਦੇ ਭਾਅ 'ਚ ਵਾਧਾ ਮੰਗਿਆ 400 ਸੀ, ਪਰ ਕਹਿੰਦੇ ਘੱਟ ਦੇ ਵਿੱਚ ਮੰਨ ਗਏ ਸੀਗੇ। ਹਾਂਜੀ, ਨਹੀਂ ਦੇਖੋ ਚਲੋ ਰਾਜੇਵਾਲ ਜੀ ਕਹਿੰਦੇ ਹੁੰਦੇ ਆ ਕਿ ਨੈਗੋਸੀਏਸ਼ਨ ਦੇ ਵਿੱਚ ਕੁਛ ਘਾਟਾ ਉਹਨਾਂ ਨੂੰ ਚੱਲਣਾ ਪੈਂਦਾ ਹੁੰਦਾ, ਕੁਛ ਸਾਨੂੰ ਚੱਲਣਾ ਪੈਂਦਾ ਹੁੰਦਾ। ਅਤੇ ਉਹ ਮਹਿੰਦਰ ਸਿੰਘ ਟਕੈਤ ਹੁੰਦੇ ਸੀ ਨਾ ਜਿਹੜੇ ਰਕੇਸ਼ ਟਕੈਤ ਦੇ ਬਾਪ ਸੀਗੇ, ਬੜੇ ਵੱਡੇ ਆਗੂ ਸੀਗੇ ਕਿਸਾਨਾਂ ਦੇ। ਉਹ ਕਹਿੰਦੇ ਸੀਗੇ ਕਿ ਕੇਂਦਰ ਕਦੇ ਵੀ 100% ਨਹੀਂ ਦਿੰਦਾ, 100 ਪੈਸੇ ਨਹੀਂ ਦਿੰਦਾ, 20 ਕੁ ਲੈ ਲਓ ਅਤੇ ਬਾਕੀ 80 ਲੈਣ ਵਾਸਤੇ ਲੜਾਈ ਫਿਰ ਰੱਬ ਦਿਓ। ਅਤੇ ਇਹਨਾਂ ਦਾ ਕਿਸਾਨਾਂ ਦਾ ਇਹੀ ਹੈ ਕਿ ਠੀਕ ਆ, ਜੋ ਪੱਲੇ ਵਿੱਚ ਪੈ ਗਿਆ ਉਹ ਪਵਾ ਲਓ, ਅਤੇ ਜੋ ਰਹਿੰਦਾ ਜੋ ਬਚਦਾ ਖੁੱਚਦਾ ਉਹਨੂੰ ਹਾਸਲ ਕਰਨ ਵਾਸਤੇ ਲੜੀ ਚੱਲੋ। ਕਿਸਾਨ ਦਾ ਸੰਘਰਸ਼ ਇਸੇ ਤਰ੍ਹਾਂ ਦਾ ਹੀ ਆ। ਖੈਰ ਅੱਛੀ ਗੱਲ ਆ, ਪਹਿਲ ਕਦਮੀ ਸਰਕਾਰ ਦੀ ਜਿਹੜੀ ਆ ਠੀਕ ਹੈ, ਨੇਕ ਉਦਮ ਕੀਤਾ ਇਹਨਾਂ ਨੇ। ਅੱਜ ਅਮਰਿੰਦਰ ਸਿੰਘ ਹੋਰਾਂ ਨੇ ਆਪ ਮੁਲਾਕਾਤ ਕੀਤੀ ਆ। ਪਹਿਲਾਂ ਤਾਂ ਵੇਖੋ ਕੱਲ੍ਹ ਇਹਨਾਂ ਨੇ ਮੁਲਾਕਾਤ ਜਿਹੜੀ ਕੀਤੀ ਸੀ ਉਹਦੇ 'ਚ ਬੇਨਤੀਜਾ ਹੀ ਰਿਹਾ ਕੰਮ, ਪਰ ਅੱਜ ਚੀਫ ਮਿਨਿਸਟਰ ਆਪ ਬੈਠੇ ਆ ਮੀਟਿੰਗ ਦੇ ਵਿੱਚ ਅਤੇ ਉਹਨਾਂ ਨੇ ਮਤਲਬ ਕਿ ਇਸ ਗੱਲ ਦਾ ਹੱਲ ਕੱਢ ਦਿੱਤਾ। ਫਿਰ ਜਿਵੇਂ ਆਪਾਂ ਕਹਿੰਦੇ ਹਾਂ ਕਿ ਇੱਕ ਤਰ੍ਹਾਂ ਨਾਲ ਨੈਗੋਸੀਏਸ਼ਨ ਦੇ ਵਿੱਚ ਹੁੰਦਾ ਹੀ ਆ ਕਿ ਤੁਸੀਂ ਇੰਨੇ ਲੈ ਲਓ, ਕਹਿੰਦੇ ਨਹੀਂ ਸਾਨੂੰ ਇੰਨੇ ਮਾਫ ਕਰਨੇ, ਇੰਨੇ ਲੈ ਲਓ, ਜੇ ਇੰਨੇ ਲੈ ਲਓ ਫਿਰ ਕਰ ਦਿਆਂਗੇ, ਉਹ ਕਰ ਦਿਆਂਗੇ, ਜਿਵੇਂ ਸਰਕਾਰਾਂ ਲੀਪਾ ਪੋਚੀ ਕਰਦੀਆਂ ਹੁੰਦੀਆਂ ਨੇ। ਤਾਂ ਅਖੀਰ ਦੇ ਵਿੱਚ ਇਹ ਐਲਾਨ ਹੋਇਆ ਕਿ ਹਾਂ ਭਾਈ ਤੁਹਾਨੂੰ ਰੇਟ ਦੇ ਦਿੰਦੇ ਹਾਂ 360 ਰੁਪਈਏ। ਤਾਂ 360 ਰੁਪਈਏ ਰੇਟ ਕਿਤੇ ਨਾ ਕਿਤੇ ਦੇਖੋ ਜਿਹੜਾ ਹਰਿਆਣੇ ਨਾਲੋਂ ਵੀ ਵੱਧ ਹੈ ਪੂਰੇ ਮੁਲਕ ਦੇ ਵਿੱਚ। ਹਰਿਆਣੇ 'ਚ ਕਹਿੰਦੇ ਕਿ ਗੰਨੇ ਦਾ ਭਾਅ ਵੱਧਦੇ ਆ, ਵਧੇਰੇ ਆ, ਅਤੇ ਉਹਨੂੰ ਵੀ ਕੱਟ ਕੇ ਫਿਰ ਆਪਾਂ 2 ਰੁਪਈਏ ਵੱਧ ਕਿਸਾਨ ਨੂੰ ਲੈ ਡਿੱਗੇ ਆ। ਪਰ ਮੇਰੇ ਖਿਆਲ ਦੇ ਨਾਲ ਜੋ ਨਵਜੋਤ ਸਿੱਧੂ ਨੇ ਟਵੀਟ ਕੀਤੇ ਲਗਾਤਾਰ ਇਸ ਮਾਮਲੇ ਦੇ ਵਿੱਚ, ਕਿਤੇ ਨਾ ਕਿਤੇ ਇਸ ਚੀਜ਼ ਨੂੰ ਥੋੜ੍ਹਾ ਲਿੰਕ ਕੀਤਾ ਜਾ ਸਕਦਾ, ਕਿਉਂਕਿ ਜਿੰਨੀਆਂ ਵੀ ਸਟੇਟਾਂ ਦੇ ਨਾਂ ਲਏ ਸਨ ਸਿੱਧੂ ਨੇ ਤਾਂ ਉਹਨਾਂ ਦੇ ਵਿੱਚ ਸਾਰੇ ਹੀ ਕਾਂਗਰਸ ਦੇ ਰਾਜ ਵਾਲੇ ਸਟੇਟ ਸੀਗੇ। ਤਾਂ ਕਿਤੇ ਨਾ ਕਿਤੇ ਉਸ ਚੀਜ਼ ਦਾ ਵੀ ਹੋਇਆ ਕਿ ਅਸੀਂ ਉਹਨਾਂ ਤੋਂ ਥੋੜ੍ਹਾ ਉੱਤੇ ਜਾਣਾ ਵਾ। ਹਾਲਾਂਕਿ ਕਿਸਾਨ ਖੁਸ਼ ਹੋਏ ਨੇ, ਪਰ ਠੀਕ ਹੈ ਜਿਵੇਂ ਤੁਸੀਂ ਕਿਹਾ ਕਿ ਪੂਰੀ ਮੰਗ 'ਤੇ ਨਹੀਂ ਮੰਨੇ ਗਏ, ਪਰੰਤੂ ਕਿਸਾਨ ਖੁਸ਼ ਸਨ ਕਿ ਅਸੀਂ ਇਹਨਾਂ ਨੂੰ ਝੁਕਾ ਲਿਆ ਵਾ, ਅਸੀਂ ਸਭ ਤੋਂ ਵੱਧ, ਅਸੀਂ ਸਭ ਤੋਂ ਵਧੇਰੇ ਰੇਟ ਹਾਸਲ ਕਰ ਲਿਆ। ਫਿਰ ਉਹਨਾਂ ਨੇ ਖੁਸ਼ੀ ਦੇ ਵਿੱਚ ਨਾ ਸਿਰਫ ਜੈਕਾਰੇ ਲਾਏ ਨੇ ਬਲਕਿ ਮੂੰਹ ਮਿੱਠਾ ਵੀ ਕਰਾਇਆ ਚੀਫ ਮਿਨਿਸਟਰ ਦਾ। ਚੀਫ ਮਿਨਿਸਟਰ
ਖਾਣ ਤੋਂ ਝੀਸੀ ਜੀ ਤੇ ਵੱਟਦਾ ਸੀਗਾ, ਅਗਲਿਆਂ ਨੇ ਪਾਤਾ ਲੱਡੂ ਮੂੰਹ ਦੇ ਵਿੱਚ ਤੇ ਖਾਓ, ਕੋਈ ਗੱਲ ਨਹੀਂ, ਖੁਸ਼ੀ ਦਾ ਮੌਕਾ ਆ। ਖੈਰ ਹੁਣ ਨਾਲ ਬਕਾਏ ਦਾ ਵੀ ਕਰ ਦਿੱਤਾ ਕਿ 15 ਦਿਨਾਂ ਦੇ ਵਿੱਚ ਭਾਈ ਤੁਹਾਡਾ ਜਿਹੜਾ ਬਕਾਇਆ ਵਾ ਉਹ ਤੁਹਾਡੇ ਖਾਤਿਆਂ 'ਚ ਕੜਾਕ ਦਿਨੇ ਡਿੱਗੇਗਾ। ਤਾਂ ਬਕਾਏ ਵਾਲਾ ਵੀ ਮਸਲਾ ਹੱਲ ਹੋ ਗਿਆ, ਜਿਹੜਾ 150 ਪੌਣੇ 200 ਜਾਂ 200 ਕੁਛ ਅੰਕੜੇ ਕਹਿੰਦੇ ਕਿ 200 ਕਰੋੜ ਤੱਕ ਵੀ ਬਕਾਇਆ ਵਾ, ਤਾਂ ਉਹ 200 ਕਰੋੜ ਵਾਲਾ ਜਾਂ 150 ਕਰੋੜ ਵਾਲਾ ਜਿਹੜਾ ਬਕਾਇਆ ਉਹ ਵੀ ਮਸਲਾ ਹੱਲ ਹੋ ਗਿਆ। ਤੇ ਫਿਰ ਜੋ ਜਲੰਧਰ ਤੇ ਫਗਵਾੜਾ ਰੂਟ ਤੇ ਇਹਨਾਂ ਨੇ ਰੋਕ ਦਿੱਤਾ ਸੀਗਾ, ਸਾਰਾ ਆਵਾਜਾਈ ਦਾ ਸਾਰਾ ਸਾਧਨ ਬੰਦ ਸੀਗਾ, ਨਾਲ ਹੀ ਰੇਲਵੇ ਟਰੈਕ ਆ, ਨਾਲ ਹੀ ਹਾਈਵੇ ਆ, ਉਹ ਖੋਲ੍ਹ ਦਿੱਤਾ ਕਿਸਾਨਾਂ ਨੇ, ਕਿਉਂਕਿ ਉਹਨਾਂ ਨੇ ਟੈਲੀਫੋਨ ਕਰਕੇ ਖੁਸ਼ਖਬਰੀ ਦੇ ਦਿੱਤੀ ਕਿ ਲਓ ਭਾਈ ਮੋਰਚਾ ਸਰ ਹੋ ਗਿਆ। ਤੋਂ ਇਸ ਤੋਂ ਬਾਅਦ ਰਾਜੇਵਾਲ ਜੀ ਨੇ 2 ਗੱਲਾਂ ਕਹੀਆਂ ਨੇ। ਉਹਨਾਂ ਨੇ ਇੱਕ ਤੇ ਕਿਹਾ ਕਿ ਹੁਣ ਦੇਖੋ ਇਹ ਮੋਰਚਾ ਜਿੱਤ ਲਿਆ ਗੰਨੇ ਵਾਲਾ, ਤੇ ਹੁਣ ਦੂਜੇ ਪਾਸੇ ਨੂੰ ਹੋਵੋ, ਦਿੱਲੀ ਨੂੰ ਹੱਲਾ ਮਾਰੀਏ। ਤੇ ਦੂਜੀ ਗੱਲ ਜਿਹੜੀ ਵੱਡੀ ਕਹੀ ਆ ਉਸ ਤੋਂ ਬਾਅਦ, ਕਿਉਂਕਿ ਬਾਈਟਾਂ ਦੇ ਰਹੇ ਸਨ ਕਿਸਾਨ ਆਗੂ, ਤਾਂ ਉਹਨਾਂ ਨੇ ਕਿਹਾ ਕਿ ਦੇਖੋ ਗੱਲ ਇਹ ਆ ਕਿ ਜੋ ਆ ਚੱਲ ਰਹੇ ਨੇ ਘਰਾਓ, ਇਸ ਮੁਤਲਕ ਸਵਾਲ ਕੀਤਾ ਗਿਆ ਸੀ, ਤਾਂ ਉਹਨਾਂ ਨੇ ਅੱਜ ਫਿਰ ਸਾਫ਼ ਕੀਤਾ ਵਾ ਕਿ ਸਾਡਾ ਕੋਈ ਐਲਾਨੀਆ ਪ੍ਰੋਗਰਾਮ ਨਹੀਂ ਹੈਗਾ ਕਿ ਅਸੀਂ ਦੂਜੀਆਂ ਪਾਰਟੀਆਂ ਦੇ ਘਰਾਓ ਕਰੀਏ। ਸੋ ਦੂਜੀਆਂ ਪਾਰਟੀਆਂ ਦਾ ਘਰਾਓ ਕਰਨ ਦਾ ਸੰਯੁਕਤ ਕਿਸਾਨ ਮੋਰਚਾ ਯਾਨੀ ਸਾਂਝੇ ਕਿਸਾਨ ਮੋਰਚੇ ਦਾ ਕੋਈ ਫੈਸਲਾ ਨਹੀਂ। ਜੋ ਵਿਰੋਧ ਕਰ ਰਹੇ ਨੇ ਉਹ ਸਾਥੋਂ ਬਾਹਰ ਹੀ ਹੋ ਕੇ ਕਰ ਰਹੇ ਨੇ। ਇਹ ਗੱਲ ਵੱਡੀ ਕਹੀ ਉਹਨਾਂ ਨੇ, ਇਹ ਗੱਲ ਵੱਡੀ ਕਹੀ ਆ। ਤੋ ਆਪਾਂ ਕਈ ਦਿਨਾਂ ਤੋਂ ਕਹਿ ਰਹੇ ਸੀਗੇ ਕਿ ਐਸਕੇਐਮ ਦਾ ਕੋਈ ਇਸ ਤਰ੍ਹਾਂ ਦਾ ਐਲਾਨ ਨਹੀਂ ਵੇਖਿਆ ਸੁਣਿਆ, ਕੋਈ ਗੁਪਤ ਹੋਵੇ ਏਜੰਡਾ ਤੇ ਪਤਾ ਨਹੀਂ ਹੈ, ਕਿਉਂਕਿ ਕਈ ਵਾਰ ਗੁਪਤ ਰਣਨੀਤੀਆਂ ਵੀ, ਗੁਪਤ ਐਕਸ਼ਨ ਵੀ ਉਲੀਕ ਲਏ ਜਾਂਦੇ ਆ ਜਥੇਬੰਦੀਆਂ ਵੱਲੋਂ, ਪਰ ਉਹਨਾਂ ਨੇ ਸਾਫ਼ ਕਰ ਦਿੱਤਾ ਕਿ ਐਸਾ ਨਹੀਂ ਹੈ। ਹੁਣ ਦੇਖਦੇ ਹਾਂ ਕਿ ਅਮਲ ਦੇ ਵਿੱਚ ਕੀ ਆਉਂਦਾ ਕੀ ਨਹੀਂ ਆਉਂਦਾ। ਔਰ ਗੰਨੇ ਵਾਲੀ ਇਹ ਜਿਹੜੀ ਜਿੱਤ ਆ, ਕਿ ਇਹ ਦਿੱਲੀ ਮੋਰਚੇ 'ਚ ਵੀ ਕੋਈ ਬੂਸਟ ਪਾਏਗੀ, ਕੋਈ ਕਹਿ ਲਓ ਕਿ ਉਹਦੇ ਵਿੱਚ ਵੀ ਉਤਸ਼ਾਹ 'ਚ ਕੋਈ ਵਾਧਾ ਕਰੇਗੀ। ਇਹ ਬੜੀ ਦਿਲਚਸਪ ਕਹਾਣੀ ਰਹੇਗੀ, ਕਿਉਂਕਿ ਜਿੱਤ ਚੁੱਕੇ ਗੰਨਾ ਉਤਪਾਦਕ ਕਿਸਾਨ, ਤਾਂ ਮੇਰੇ ਖਿਆਲ ਦੇ ਨਾਲ ਇਹਦਾ ਅਸਰ ਜਿਹੜਾ ਹੈ ਉਹ ਉੱਥੋਂ ਦੇ ਮੋਰਚੇ ਤੇ ਜ਼ਰੂਰ ਪਏਗਾ। ਜੀ ਜੀ ਬਿਲਕੁਲ। ਸੋ ਇਹ ਹੁਣ ਦੇਖੋ ਕਿੰਨਾ ਕੁਛ ਜਿਹੜਾ ਮਿੰਟੂ ਜੀ ਰੌਲਾ ਰੱਪਾ ਆ, ਸਾਰਾ ਹੀ ਕੁਛ ਜਿਹੜਾ ਹੋਈ ਜਾਂਦਾ ਆ। ਆਉਣ ਵਾਲੇ ਸਮੇਂ ਦੇ ਵਿੱਚ ਇਹ ਕਿਸਾਨਾਂ ਦਾ ਕਿਤੇ ਮਸੀਹਾ ਤਾਂ ਨਾ ਬਣ ਜਾਊਗਾ ਕੈਪਟਨ? ਨਹੀਂ ਦੇਖੋ, ਇਹਨਾਂ ਦੇ ਬਸ ਗੰਨੇ ਦਾ ਰੇਟ ਇੱਦਾਂ ਹੀ ਹੁੰਦਾ ਹੈ। ਗੰਨੇ ਦਾ ਰੇਟ ਤਕਰੀਬਨ ਕਹਿ ਲਓ ਕਿ ਕੁਛ ਹੱਦ ਤੱਕ ਸਰਕਾਰਾਂ ਹੀ ਤੈਅ ਕਰਦੀਆਂ ਨੇ, ਤੇ ਇਹਨਾਂ ਨੇ ਜਿਹੜਾ ਕੁਛ ਕੀਤਾ ਉਹ ਇਹਨਾਂ ਦੇ ਅਧਿਕਾਰ ਖੇਤਰ 'ਚ, ਇਹਨਾਂ ਦੇ ਦਾਇਰੇ 'ਚ ਆ। ਦੂਜੀਆਂ ਚੀਜ਼ਾਂ ਰਾਜ ਕਰਨ ਵਿੱਚ ਜੀ ਇਹਨਾਂ ਦੇ ਦਾਇਰੇ 'ਚ ਨਹੀਂ ਹੈ। ਗੰਨਾ ਜਿਹੜਾ ਨਾ ਉਹਦਾ ਰਕਬਾ ਬਹੁਤ ਘੱਟ ਆ, ਖਾਸ ਤੌਰ 'ਤੇ ਉਹਦਾ ਰਕਬਾ ਜੇ ਤੁਸੀਂ ਵੇਖੋਗੇ ਤਾਂ ਇੱਧਰ ਦੁਆਬੇ 'ਚ ਹੈ ਤੁਹਾਡੇ ਬੰਨੀ ਥੋੜ੍ਹਾ ਜਿਹਾ, ਅਤੇ ਜਾਂ ਮਾਝੇ ਦਾ ਜਿਹੜਾ ਗੁਰਦਾਸਪੁਰ ਏਰੀਆ ਹੈ ਕੁਛ ਉਹਦੇ ਵਿੱਚ ਆ। ਬਾਕੀ ਗੰਨੇ ਦਾ ਰਕਬਾ ਟੁੱਟਵਾਂ ਆ, ਇੰਨਾ ਨਹੀਂ ਹੈਗਾ ਜੀ। ਤਾਂ ਠੀਕ ਹੈ, ਇੱਕ ਇਲਾਕੇ ਨੂੰ ਇਸ ਫੈਸਲੇ ਦਾ ਪ੍ਰਭਾਵ ਪੈ ਸਕਦਾ ਆ, ਆਪਾਂ ਸਮਝ ਸਕਦੇ ਹਾਂ ਕਿ ਥੋੜ੍ਹਾ ਬਹੁਤਾ ਹੁੰਦਾ ਫੈਸਲਾ, ਕਿਉਂਕਿ ਅੱਛਾ ਚਲੋ ਜਿਵੇਂ ਮਰਜ਼ੀ ਆ ਫੈਸਲਾ ਆਪਾਂ ਕਹਾਂਗੇ ਕਿ ਠੀਕ ਕਰ ਦਿੱਤਾ ਇਹਨਾਂ ਨੇ ਜੋ ਕੀਤਾ, ਭਾਵੇਂ 5ਵੇਂ ਸਾਲ ਦੇ ਵਿੱਚ ਆ ਕੇ ਕੀਤਾ, ਤੇ ਕੀਤਾ ਵੀ ਫਸਿਆ ਨੇ ਹੈ, ਕਿਉਂਕਿ ਬਹੁਤ ਹੱਦ ਤੱਕ ਸਿੱਧੂ ਵੀ ਪ੍ਰੈਸ਼ਰਾਈਜ਼ ਕਰ ਰਿਹਾ ਸੀ, ਸਿੱਧੂ ਦਾ ਧੜਾ ਵੀ ਪ੍ਰੈਸ਼ਰਾਈਜ਼ ਕਰ ਰਿਹਾ ਸੀ, ਕਿਸਾਨ ਖੁਦ ਵੀ ਪ੍ਰੈਸ਼ਰਾਈਜ਼ ਕਰ ਰਹੇ ਸਨ। ਤੇ ਜਦੋਂ ਉਹਨਾਂ ਨੇ ਜਾਮ ਕਰ ਦਿੱਤਾ, ਟ੍ਰੇਨਾਂ ਰੱਦ ਹੋ ਰਹੀਆਂ ਸਨ, ਕਾਫੀ ਦਬਾਅ ਪਿਆ, ਪਰ ਬਾਵਜੂਦ ਇਸ ਦੇ ਜੋ ਇਹ ਫੈਸਲਾ ਕੀਤਾ ਚਲੋ ਠੀਕ ਹੋ ਗਿਆ, ਪਰੰਤੂ ਇਹਦਾ ਪ੍ਰਭਾਵ ਜਿਹੜਾ ਹੈ ਨਾ ਉਹ ਸਾਰੀ ਕਿਸਾਨੀ ਤੇ ਨਹੀਂ ਪੈਣਾ। ਉਹਦਾ ਰਕਬਾ ਜਿਹੜਾ ਮਤਲਬ ਕਿ ਜਿਹੜੇ ਗੰਨਾ ਉਤਪਾਦਕ ਕਿਸਾਨ ਆ ਉਹਦੇ ਤੇ ਪ੍ਰਭਾਵ ਪੈਣਾ, ਜਦ ਕਿ ਆਪਣੀ ਖੇਤੀ ਬੇਸਿਕਲੀ ਜਿਹੜੀ ਆ ਉਹ ਝੋਨੇ ਤੇ ਕਣਕ ਦੇ ਆਲੇ ਦੁਆਲੇ ਘਿਰਦੀ ਆ, ਜਾਂ ਕਹਿ ਲਓ ਕਿ ਤੁਰਦੀ ਆ, ਤੇ ਉਹ ਜਿਹੜੀ ਖੇਤੀ ਆ ਉਹ ਬਹੁਤ ਹੱਦ ਤੱਕ ਸੈਂਟਰ ਦੇ ਹੱਥ ਦੇ ਵਿੱਚ ਆ। ਹਾਂ, ਇੱਕ ਚੀਜ਼ ਜਿਹੜੀ ਆ ਮੇਰੇ ਮਾਈਂਡ ਦੇ ਵਿੱਚ ਵੀ ਤੁਹਾਡੇ ਵਾਂਗੂ ਰਹਿੰਦੀ ਆ, ਕਈ ਵਾਰ ਬੰਦੇ ਦੇ ਵਿਚਾਰ ਜਿਹੜੇ ਹੁੰਦੇ ਅੰਦਰ ਦੇ ਰਲ ਜਾਂਦੇ ਨੇ, ਕਿ ਇਹ ਹੋ ਸਕਦਾ ਹੈ ਜਿਵੇਂ ਹੁਣ ਇਹਨਾਂ ਦਾ ਆਪਸ ਦੇ ਵਿੱਚ ਚੱਲ ਰਿਹਾ ਖਿੱਚਾ ਧੂ ਵਾਲਾ ਕੰਮ, ਇਹ ਹੋ ਸਕਦਾ ਹੈ ਕਿ ਅੰਦਰ ਖਾਤੇ ਸਾਰਾ ਕੁਝ ਹੋ ਕੇ ਤੇ ਇੱਕ ਗੇਮ ਜਿਹੜੀ ਆ ਚੱਲ ਦਿੱਤੀ ਜਾਵੇ ਕਿ ਅਮਰਿੰਦਰ ਸਿੰਘ ਕਿਸੇ ਵਫਦ ਦੀ ਅਗਵਾਈ ਕਰਨ, ਕੋਈ ਕਮੇਟੀ ਬਣਾ ਦਿੱਤੀ ਜਾਵੇ ਕਿ ਇਹਨਾਂ ਦੇ ਥਰੂ ਮਤਲਬ ਕਿ ਇਹਨਾਂ ਦੇ ਥਰੂ ਆਊਟ ਕਿਸਾਨੀ ਮੁੱਦਾ ਹੱਲ ਕਰਵਾ ਲਿਆ ਜਾਵੇ, ਉਹਨਾਂ ਦੀ ਵੀ ਰਹਿ ਜਾਵੇ ਤੇ ਉਹਨਾਂ ਦੀ ਵੀ ਰਹਿ ਜਾਵੇ, ਤੇ ਉਸ ਤੋਂ ਬਾਅਦ ਫਿਰ ਸਿਨਾਰੀਓ ਜਿਹੜਾ ਦ੍ਰਿਸ਼ਟਾਂਤ ਹੈ ਜਿਹੜਾ ਉਹ ਫਿਰ ਬਦਲ ਸਕਦਾ ਹੈ। ਜੀ ਜੀ ਬਿਲਕੁਲ। ਇਹ ਵੈਸੇ ਕਾਲਪਨਿਕ ਗੱਲ ਹੈ, ਜਿਵੇਂ ਆਪਾਂ ਸਵਾਲ ਕੱਢਿਆ ਤਾਂ ਸਵਾਲ ਹੀ ਸਵਾਲ ਹੈ। ਜੀ ਜੀ। ਅਗਲੀ ਮਿੰਟੋ ਜੀ ਗੱਲ ਕਰੀਏ, ਕਾਂਗਰਸ 'ਚ ਭੁਚਾਲ ਤਾਂ ਨੇਤਾ ਇਹ ਦਿਨ ਆਏ ਰਹਿੰਦੇ ਆ, ਹੁਣ ਸਿੱਧੂ ਤੇ ਸੀਐਮ ਦੇ ਧੜੇ ਆਏ ਆ ਹੁਣ ਆਮੋ ਸਾਹਮਣੇ ਇੱਕ ਵਾਰੀ ਫੇਰ।
ਹਾਂਜੀ, ਅੱਜ ਤਾਂ ਕਹਿ ਲਓ ਕਿ ਸਾਰਾ ਕੁਛ ਖੁੱਲ ਕੇ ਆ ਗਿਆ ਮੈਦਾਨ ਦੇ ਵਿੱਚ। ਹੂੰ ਤੇ ਇਹ ਇੱਕ ਤਰ੍ਹਾਂ ਨਾਲ ਲੀਕ ਖਿੱਚੀ ਗਈ ਆ ਕਿ ਬਸ ਔਰ ਨਹੀਂ, ਹੁਣ ਹੋਰ ਨਹੀਂ, ਹੁਣ ਤੇ ਬਸ ਕਿੱਲੇ ਗੱਡੇ ਗਏ ਨੇ, ਹੁਣ ਤੇ ਪਾਲੇ ਜਿਹੜੇ ਆ ਧੜੇ ਜਿਹੜੇ ਆ ਵੰਡੇ ਗਏ ਆ, ਹੁਣ ਆਰ ਜਾਂ ਪਾਰ। ਤਾਂ ਐਸਾ ਹੈ ਕਿ ਉਹ ਇੱਕ ਤਸਵੀਰ ਆਈ ਸੀ ਬੀਤੇ ਦਿਨੀ, ਸਿਸਵਾਂ ਦੇ ਵਿੱਚ ਗਏ ਸਨ ਨਵਜੋਤ ਸਿੱਧੂ। ਹੂੰ ਕੁਛ ਹੂੰ ਲੋਕਾਂ ਨੂੰ ਲੱਗਿਆ ਕਿ ਸਭ ਕੁਛ ਠੀਕ ਹੋ ਗਿਆ, ਐਵਰੀਥਿੰਗ ਇਜ਼ ਓਕੇ, ਸਾਰਾ ਕੁਛ ਸੌਟ ਹੋ ਗਿਆ, ਮਸਲਾ ਹੱਲ ਹੋ ਗਿਆ। ਸਿੱਧੂ ਜਿਹੜਾ ਆ ਉਹ ਅਮਰਿੰਦਰ ਸਿੰਘ ਦੇ ਪੈਰੀ ਹੱਥ ਲਾਇਆ ਤੇ ਉਹਨਾਂ ਨੇ ਜੱਫੀ 'ਚ ਲੈ ਲਿਆ, ਕਲਾਵੇ 'ਚ ਲੈ ਲਿਆ, ਚਲੋ ਕਹਾਣੀ ਖਤਮ। ਤਾਂ ਅਸੀਂ ਆਖਿਆ ਸੀਗਾ ਕਿ ਕਹਾਣੀ ਇੱਥੋਂ ਸ਼ੁਰੂ ਹੁੰਦੀ ਆ, ਕਹਾਣੀ ਤੇ ਜੀ ਇੱਥੋਂ ਸ਼ੁਰੂ ਹੁੰਦੀ ਆ। ਕਿਉਂਕਿ ਵੇਖੋ ਸਿੱਧੂ ਨੇ ਮੰਤਰੀ ਉੱਥੇ ਬਿਠਾ ਦਿੱਤੇ ਕਾਂਗਰਸ ਭਵਨ ਦੇ ਵਿੱਚ, ਔਰ ਮੰਤਰੀ ਇਕੱਲੇ ਬੈਠੇ। ਅੱਜ ਪਹਿਲੇ ਦਿਨ ਪਲੇਠਾ ਦਿਨ ਸੀ ਤੇ ਉਹ ਸ਼ੋਅ ਵੀ ਬੇਰੰਗ ਜਿਹਾ ਰਿਹਾ ਮੇਰੇ ਖਿਆਲ ਦੇ ਨਾਲ। ਸੌਰੀ, ਕੱਲ੍ਹ ਬੈਠੇ ਸੀ ਉਹ 50 ਕੁ ਬੰਦੇ ਗਏ ਨੇ ਸਾਰੇ ਮਿਲਣ, ਫਲॉप ਸ਼ੋਅ ਰਿਹਾ। ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਤਿਕੜਮ ਚੱਲ ਰਹੀ ਹੈ, ਕਿਸ ਤਰ੍ਹਾਂ ਵਿਸਾਤ ਵਿਛਾਈ ਜਾ ਰਹੀ ਹੈ। ਮੰਤਰੀਆਂ ਨੂੰ ਕਾਂਗਰਸ ਭਵਨ ਦੇ ਵਿੱਚ ਬਿਠਾਇਆ ਜਾ ਰਿਹਾ, ਮੰਤਰੀ ਦੇ ਨਜ਼ਾਰੇ ਲੈਂਦੇ ਸੀ ਆਪਣੇ ਸ਼ਹਿਰਾਂ ਦੇ ਵਿੱਚ। ਫਿਰ ਦੂਜੀ ਚੀਜ਼, ਉਹਨਾਂ ਨੇ ਮਲਵਿੰਦਰ ਸਿੰਘ ਮਾਲੀ ਦੇ ਜ਼ਰੀਏ ਨਵਜੋਤ ਸਿੰਘ ਸਿੱਧੂ ਨੂੰ ਘੇਰਨ ਦਾ ਇੱਕ ਪੂਰਾ ਪਲਾਨ ਤਿਆਰ ਕਰ ਲਿਆ। ਖੁਦ ਅਮਰਿੰਦਰ ਸਿੰਘ ਫਰੇਮ 'ਚ ਜੀ ਆਉਂਦੇ ਨੇ, ਚੀਫ ਮਿਨਿਸਟਰ। ਨਹੀਂ ਤਾਂ ਮਲਵਿੰਦਰ ਸਿੰਘ ਮਾਲੀ ਕੋਈ ਐਡੀ ਵੱਡੀ ਹਸਤੀ ਨਹੀਂ ਹੈ, ਜੇ ਆਪਾਂ ਵੇਖੀਏ ਕਿ ਇੱਕ ਸਟੇਟ ਦਾ ਚੀਫ ਮਿਨਿਸਟਰ ਉਹਦੀ ਗੱਲ ਦਾ ਨੋਟਿਸ ਲਵੇ। ਇਹ ਤਾਂ ਹੋਇਆ ਕਿਉਂਕਿ ਸਿੱਧੂ ਨਾਲ ਜੁੜ ਗਿਆ, ਅਦਰਵਾਈਜ਼ ਜੀ ਮਾਲੀ ਤੇ ਬਹੁਤ ਲੰਬੇ ਸਮੇਂ ਤੋਂ ਇਸ ਤਰ੍ਹਾਂ ਦੀਆਂ ਪੋਸਟਾਂ ਪਾ ਰਿਹਾ ਵਾ। ਤਾਂ ਹੋਇਆ ਕਿ ਉਹ ਕहीं पे निगाह कहीं पे निशाने वाली ਗੱਲ ਆ, ਉਹ ਮੁੱਦਾ ਬਣਾ ਲਿਆ ਫਿਰ ਕਸ਼ਮੀਰ ਵਾਲੀ ਪੋਸਟ ਨੂੰ। ਉਹ ਬਹੁਤ ਜ਼ਿਆਦਾ ਰੌਲਾ ਇਹਨਾਂ ਨੇ ਪਾਇਆ, ਮਨੀਸ਼ ਤਿਵਾੜੀ ਆ ਗਏ ਵਿੱਚ, ਫਿਰ ਗੱਲ ਹਰੀਸ਼ ਰਾਵਤ ਤੱਕ ਚੱਲ ਗਈ, ਗੱਲ ਤੁਰਦੀ ਤੁਰਦੀ ਕੌਮੀ ਮੀਡੀਆ ਤੱਕ ਚੱਲ ਗਈ। ਨਵਜੋਤ ਸਿੱਧੂ ਨੂੰ ਸਲਾਹਕਾਰ ਉੱਥੇ ਮੀਟਿੰਗ ਵਾਸਤੇ ਸੱਦਣੇ ਪਏ। ਉਸ ਤੋਂ ਬਾਅਦ ਫਿਰ ਕਹਿ ਲਈਏ ਕਿ ਜਿੱਦਾਂ ਇੱਕ ਪੂਰਾ ਖਾਕਾ ਉਲੀਕ ਲਿਆ ਗਿਆ ਕਿ ਹੁਣ ਇਹਨਾਂ ਨੇ ਵਾਅਦਾ ਕਰ ਦਿੱਤਾ, ਚੜ੍ਹੋ ਖਤੀ ਕੀਤੀ ਆ, ਭਾਜੀ ਲਾਉਣੀ ਕਿਵੇਂ ਆ। ਤੇ ਫਿਰ ਨਾਲ ਦੀ ਨਾਲ ਇੱਕ ਮੀਟਿੰਗ ਹੁੰਦੀ ਆ ਜਿਹਦੇ 'ਚ ਲਾ ਲਓ ਕਿ 30-32 ਦੱਸਦੇ ਵਿਧਾਇਕ ਆ, 4-5 ਉਹ ਮੰਤਰੀ ਜਿਹੜੇ ਸਿੱਧੂ ਦੇ ਨਾਲ ਹੈਗੇ ਆ, ਉਹਨਾਂ ਨੇ ਮੀਟਿੰਗ ਕੀਤੀ ਆ। ਮੀਟਿੰਗ ਤੋਂ ਬਾਹਰ ਆ ਕੇ ਤੇ ਉਹਨਾਂ ਨੇ ਫਿਰ ਨਾ ਕੋਈ ਛੱਡਿਆ ਹੀ ਕੱਖ ਨਹੀਂ। ਚੰਨੀ ਨੇ ਕਿਹਾ ਕਿ ਇਹ ਚੀਫ ਮਿਨਿਸਟਰ ਨਹੀਂ ਵਾਅਦੇ ਪੂਰੇ ਕਰ ਸਕਦਾ, ਮਤਲਬ ਕਿ ਚਿਹਰਾ ਹੋਰ ਲਿਆਓ। ਫਿਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਸਿੱਧਾ ਕਹਿੰਦੇ ਕਿ ਮੁੱਖ ਮੰਤਰੀ ਬਦਲੋ। ਉਹ ਕਹਿੰਦੇ ਕਿ ਤੁਹਾਡੀ ਮੰਗ ਆ, ਉਹ ਕਹਿੰਦੇ ਸਾਡੀ ਥੋੜ੍ਹੀ ਆ, ਲੋਕਾਂ ਦੀ ਮੰਗ ਆ। ਤੁਸੀਂ ਅੰਦਾਜ਼ਾ ਲਾ ਲਓ ਕਿ ਸੁਖੀ ਰੰਧਾਵਾ, ਜਿਹਨੂੰ ਪਿਆਰ ਨਾਲ ਅਮਰਿੰਦਰ ਸਿੰਘ ਸੁਖੀ ਕਹਿੰਦੇ ਨੇ, ਅੱਜ ਜਦੋਂ ਕਿਉਂਕਿ ਉਹ ਸਹਿਕਾਰਤਾ ਮਿਨਿਸਟਰ ਨੇ ਨਾ, ਸਹਿਕਾਰੀ ਜੀ ਜੀ ਗੰਨਾ ਮਿੱਲਾਂ ਵੀ, ਸਹਿਕਾਰੀ ਦਾ ਮਤਲਬ ਕਿ ਜੋ ਹੁੰਦਾ ਅਰਧ ਸਰਕਾਰੀ, ਅਰਧ ਕੋਆਪਰੇਟਿਵ ਸਰਕਾਰ ਦਾ ਹੁੰਦਾ। ਹੂੰ ਹਾਂਜੀ, ਕੋਆਪਰੇਟਿਵ। ਤਾਂ ਸਹਿਕਾਰਤਾ ਮੰਤਰੀ ਪ੍ਰੋਟੋਕਾਲ ਦੇ ਮੁਤਾਬਕ ਦੂਜੇ ਨੰਬਰ ਦੀ ਸੀਟ ਤੇ ਬਹਿਣਾ ਚਾਹੀਦਾ ਸੀ ਮੀਟਿੰਗ 'ਚ। ਗੌਰ ਨਾਲ ਫੋਟੋਆਂ ਵੇਖੋ, ਚੌਥੀ ਸੀਟ ਤੇ ਬੈਠੇ ਨੇ, ਦਿਲ ਦੂਰ ਹੋ ਚੁੱਕੇ ਆ। ਮਤਲਬ ਕਿ ਸੁਖੀ 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 ਰੰਧਾਵਾ ਜਿਹੜੀ ਹੁੰਦੀ ਸੀਗੀ, ਉਹ ਹੁਣ ਕਹਿ ਲਓ ਕਿ ਜਿਵੇਂ ਦਾਲ 'ਚ ਕੋਕੜੂ ਵੀ ਰੜਕ ਰਹੇ, ਇੱਕ ਇੱਕ ਦੂਜੇ ਦੀਆਂ ਅੱਖਾਂ 'ਚ ਇਸ ਤਰ੍ਹਾਂ ਰੜਕ ਰਹੇ ਨੇ। ਸੋ ਇਹ ਦੂਰੀ ਜਿਹੜੀ ਆ ਉਹ ਹੁਣ ਸਧਾਰਨ ਦੂਰੀ ਨਹੀਂ ਰਹਿ ਗਈ। ਤਾਂ ਸੁਖੀ ਰੰਧਾਵਾ, ਸੁਖਜਿੰਦਰ ਸਿੰਘ ਰੰਧਾਵਾ ਜਿਹਨਾਂ ਨੂੰ ਆਪਾਂ ਆਉਂਦੇ ਹਾਂ, ਉਹਨਾਂ ਨੇ ਵੀ ਰੱਜ ਕੇ ਗੁੱਬ ਗਭਾਰ ਕੱਢਿਆ, ਪ੍ਰਗਟ ਸਿੰਘ ਨੇ ਵੀ ਕੱਢਿਆ। ਫਿਰ ਇਹ ਕਹਿੰਦੇ ਕਿ 4 ਮਿਨਿਸਟਰ ਸਾਡੇ ਤੇ ਇੱਕ ਪ੍ਰਗਟ ਸਿੰਘ ਜਿਹੜਾ ਕਪਤਾਨੀ ਕਰ ਚੁੱਕਾ ਹਾਕੀ ਦੀ, ਉਹ ਸਾਰੀ ਟੀਮ ਨੂੰ ਲੈ ਕੇ ਰਵਾਨਾ ਹੋ ਗਿਆ ਜੀ। ਕਹਿੰਦੇ ਕਿ ਅਸੀਂ ਚੱਲੇ ਆ ਹਾਈ ਕਮਾਂਡ ਦੇ ਕੋਲ ਅੱਜੇ। ਦੇਖੋ ਕੀ ਹੋ ਰਿਹਾ, ਅੱਜੇ ਹੀ ਚੱਲੇ ਆ ਕਿ ਭਾਈ ਸਾਡੀ ਲੀਡਰਸ਼ਿਪ ਦੇ ਵਿੱਚ ਚੇਂਜ ਲਿਆਓ। ਹਰੀਸ਼ ਰਾਵਤ ਨੂੰ ਕਹਿੰਦੇ ਕਿ ਉੱਤਰਾਖੰਡ 'ਚ ਮਿਲਾਂਗੇ, ਉਸ ਤੋਂ ਬਾਅਦ ਦਿੱਲੀ ਚਲਾਂਗੇ। ਸੋ ਚਲੋ ਦਿੱਲੀ, ਜਿਵੇਂ ਆਪਾਂ ਕਹਿੰਦੇ ਨਹੀਂ ਹੁੰਦੇ, ਜੀ ਕਈ ਵਾਰੀ ਕਿਸਾਨ ਜਥੇਬੰਦੀਆਂ ਨੇ ਨਾਅਰਾ ਦਿੱਤਾ ਹੁੰਦਾ ਕਿ ਚਲੋ ਦਿੱਲੀ, ਇਹਨਾਂ ਨੇ ਵੀ ਕਹਿ ਦਿੱਤਾ ਕਿ ਚਲੋ ਦਿੱਲੀ। ਤੇ ਦਿੱਲੀ ਨੂੰ ਗੱਡੀਆਂ ਪਤਾ ਨਹੀਂ ਹੁਣ ਸਿੱਧੀਆਂ ਹੋਈਆਂ ਜੇ ਕਿ ਹਾਲੇ ਗੱਡੀਆਂ 'ਚ ਤੇਲ ਪਾਣੀ ਚੈੱਕ ਹੋ ਰਹੇ ਆ। ਮਤਲਬ ਕਿ ਕਹਾਣੀ ਉੱਥੇ ਦੀ ਉੱਥੇ, ਪਹੁੰਚੋਂ ਕੇ ਖੋਤੀ ਉੱਥੇ ਦੀ ਉੱਥੇ ਆ ਖਲੋਤੀ। ਠੀਕ ਹੈ ਨਾ, ਜੀ ਕਿਉਂਕਿ ਉੱਥੋਂ ਜਿੱਥੋਂ ਗੱਲ ਤੁਰੀ ਸੀਗੀ ਉੱਥੇ ਹੀ ਆ ਕੇ ਲੜਾਈ ਫੇਰ ਖੜ ਗਈ। ਤੇ ਹਾਈ ਕਮਾਨ ਤੁਹਾਨੂੰ ਪਤਾ ਹੈ ਉਹ ਐਸੀ ਸਾਊ ਹਾਈ ਕਮਾਨ ਆ ਕਿ 3-4 ਮਹੀਨੇ ਤੇ ਉਹ ਸੁਣਵਾਈ ਕਰੀ ਜਾਂਦੇ ਆ ਜਿਵੇਂ ਕਿਸੇ ਨਾ ਬਹੁਤ ਵੱਡੇ ਬੰਬ ਧਮਾਕੇ ਦੀਆਂ ਤਰੀਕਾਂ ਪੈਂਦੀਆਂ। ਅੱਜ ਆ ਜਿਓ, ਕੱਲ ਆ ਜਿਓ, ਫਲਾਣਾ ਸੱਦਿਆ ਹੈ, ਧਮਕਾਣਾ ਸੱਦਿਆ। ਇਹਨਾਂ ਨੂੰ ਮਾੜਾ ਜਿਹਾ ਤਾੜ ਕੇ ਆਖੋ
ਇਹ ਤੇ ਦੇਖੋ ਇਸੇ ਤਰ੍ਹਾਂ ਹੀ ਲੱਗਦਾ ਜਿਵੇਂ ਦੋਵੇਂ ਧੜੇ ਜਿਹੜੇ ਆ ਉਹ ਕਹਿੰਦੇ ਆ ਕਿ ਇੱਕ ਦੂਜੇ ਨੂੰ ਅਸੀਂ ਖਿੱਚ ਕੇ ਰੱਖਣਾ, ਕਾਂਗਰਸ ਜਾਂਦੀ ਆ ਤੇ ਜਾਵੇ। ਪਰ ਇਹ ਗੱਲ ਯਾਦ ਰੱਖਣੀ ਚਾਹੀਦੀ ਆ ਕਿ ਇਹ 4.5 ਪੌਣੇ 5 ਸਾਲ ਮੌਜਾਂ ਲੁੱਟਣ ਵਾਲੇ ਲੋਕ ਹੀ ਆ ਜਿਹੜੇ ਅੱਜ ਕਹਿੰਦੇ ਆ ਕਿ ਫਲਾਣੇ ਮੁੱਦੇ ਤੇ ਵੀ ਫੇਲ, ਫਲਾਣੇ ਮੁੱਦੇ ਤੇ ਵੀ ਅਮਰਿੰਦਰ ਸਿੰਘ ਫੇਲ। ਤੇ ਇਹ ਉਹ ਮਿਨਿਸਟਰ ਹੈ ਜਿਹੜੇ 4 ਸਾਲਾਂ ਤੱਕ ਕਹਿੰਦੇ ਰਹੇ ਅਮਰਿੰਦਰ ਸਿੰਘ ਇਜ਼ ਬੈਸਟ, ਅਮਰਿੰਦਰ ਸਿੰਘ ਇਜ਼ ਬੈਸਟ, ਅਮਰਿੰਦਰ ਸਿੰਘ ਇਜ਼ ਬੈਸਟ। ਅੱਜ ਸਾਰਾ ਬੈਸਟ ਫਰੈਂਡ ਵਾਲਾ ਲਾਣਾ ਬਾਣਾ ਉਹ ਬਦਲਿਆ ਪਿਆ। ਸੋ ਕਹਿਣ ਦਾ ਭਾਵ ਇਹ ਆ ਕਿ ਬੜੀ ਸੌਖਤਾ ਦੇ ਨਾਲ ਰੀਸ਼ਫਲਿੰਗ ਚੋਂ ਜੋ ਬਾਹਰ ਹੋਣ ਦਾ ਖਤਰਾ ਹੈ ਉਹਨੂੰ ਸੰਭਾਲਣ ਦਾ ਯਤਨ ਕੀਤਾ ਜਾ ਰਿਹਾ, ਪਲੱਸ ਕਿ ਲੋਕਾਂ 'ਚ ਵੜ ਸਕੀਏ ਤਾਂ ਉਹਦੇ ਲਈ ਇੱਕ ਖਲਨਾਇਕ ਜਿਹੜਾ ਹੈ ਉਹ ਆਪਣਾ ਹੀ ਬੰਦਾ ਲੱਭਿਆ ਜਾ ਰਿਹਾ ਜਿਹਨੂੰ ਕਹਿੰਦੇ ਸੀ ਅਮਰਿੰਦਰ ਸਿੰਘ ਇਜ਼ ਬੈਸਟ, ਅਮਰਿੰਦਰ ਸਿੰਘ ਬੈਸਟ। ਜੀ ਇਹਦੀ ਕੁਰਸੀ ਇੰਨੇ ਦਿਨ ਬਚੀ ਰਹੂ? ਹਾਂ ਲੱਗਦਾ ਨਹੀਂ ਹੈ ਹੁਣ, ਕਿਉਂਕਿ 30-32 ਵਿਧਾਇਕ ਤੇ ਸਿੱਧੇ ਤੌਰ ਤੇ ਆ ਗਏ ਆ ਨਾ ਰਾਜਕਰਨ ਵੀਰ। ਕਿਉਂਕਿ ਇਹਦੇ ਵਿੱਚ ਕੀ ਹੋਏਗਾ ਕਿ ਕੁਝ ਵਿਧਾਇਕ ਇਸ ਤਰ੍ਹਾਂ ਦੇ ਵੀ ਹੋਣਗੇ ਜਿਹੜੇ ਮਤਲਬ ਕਿ ਇਸ ਵੇਲੇ ਦੋ ਫਸਲੇ ਨੇ ਕਿ ਇੱਧਰ ਵੀ ਵਹਿੰਦੇ ਆ ਉੱਧਰ ਵੀ ਵਹਿੰਦੇ ਆ, ਤੇ ਜਿਵੇਂ ਹੀ ਮਾੜਾ ਜਿਹਾ ਪਲੜਾ ਭਾਰੀ ਹੋਏਗਾ, ਜਿਵੇਂ ਹੀ ਕਿਸੇ ਦੇ ਹੇਠੋਂ ਕੁਰਸੀ ਖਿਸਕਣ ਲੱਗੀ ਉਹਨਾਂ ਨੇ ਮਾਰ ਕੇ ਬਲਾਕੀ ਤੇ ਦੂਜੇ ਦੀਆਂ ਮੋਹਰਾਂ ਤੇ ਚੜ੍ਹ ਜਾਣਾ, ਦੂਜੇ ਦੇ ਘਨੇੜੇ ਤੇ ਚੜ੍ਹ ਜਾਣਾ ਆ। ਇਹ ਸਾਫ਼ ਆ, ਰਾਜਨੀਤੀ 'ਚ ਇਹੋ ਹੀ ਕੁਛ ਹੁੰਦਾ। ਸਿੱਧੂ ਦੇ ਨਾਲ ਪਹਿਲਾਂ 40 ਬੰਦੇ ਜੁੜੇ ਸੀ, ਯਾਦ ਹੈ ਤੁਹਾਨੂੰ? ਮਾਝੇ 'ਚ ਜਦੋਂ ਮਜੀਠੀ ਹੋਰਾਂ ਤੇ ਕਾਰਵਾਈ ਕਰਨ ਵਾਸਤੇ ਇਹਨਾਂ ਨੇ ਇੱਕ ਸੱਦੀ ਸੀ ਕਾਨਫਰੰਸ, ਬਾਅਦ 'ਚ ਸਿੱਧੂ ਤੇ ਪ੍ਰਗਟ ਦੋ ਹੀ ਰਹਿ ਗਏ। ਫੇਰ ਵੇਖੋ ਸਮੇਂ ਦਾ ਪਹੀਆ ਘੁੰਮਿਆ, ਅੱਜ ਉਹ ਬੱਸ ਦੇ ਵਿੱਚ ਆਪਾਂ ਦੇਖਿਆ ਹੀ ਹੈ ਨਾ, ਜੇ ਕੱਲ ਦੀ ਗੱਲ ਆ ਉਹਦੇ ਨਾਲ ਕਿੰਨੇ ਚੜੇ ਫਿਰਦੇ ਆ, ਬੱਸ ਦੇ ਵਿੱਚ ਐਵੇਂ ਹੀ ਲੰਮਕ ਜਾਂਦੇ ਆ, ਸਿੱਧੂ ਦੀ ਗੱਡੀ ਦੇ ਵਿੱਚ ਐਵੇਂ ਹੀ ਚੜ੍ਹ ਜਾਂਦੇ, ਭੱਜੀ ਜਾਂਦੀ ਗੱਡੀ 'ਚ ਵਿਧਾਇਕ ਚੜ੍ਹ ਜਾਂਦੇ, ਗਨਮੈਨ ਪਿੱਛੇ ਖੜੇ ਰਹਿ ਜਾਂਦੇ, ਕਿੱਧਰ ਗਿਆ ਵਿਧਾਇਕ ਕਿੱਧਰ ਗਿਆ। ਉਹ ਪਤਾ ਲੱਗਦਾ ਕਿ ਸਿੱਧੂ ਦੀ ਗੱਡੀ ਦੀ ਪਿਛਲੀ ਸੀਟ ਦੇ ਪਿੱਛੇ ਜਿਹੜੇ ਹੁੰਦਾ ਨਾ ਸਮਾਨ ਸਮੂਨ ਰੱਖਣ ਵਾਲਾ ਜਗਾੜ ਗਿਆ ਖਾਲੀ, ਉਹਦੇ 'ਚ ਜਾ ਕੇ ਤਾਂ ਵੜ ਕੇ ਬਹਿ ਜਾਂਦੇ ਪਲੱਥਾ ਮਾਰ ਕੇ। ਸੋ ਇਹ ਸਮਾਂ ਜਿਹੜਾ ਹੁੰਦਾ ਹੈ ਨਾ ਰਾਜਨੀਤੀ 'ਚ ਉਹ ਵਫਾਦਾਰੀਆਂ ਬਦਲਦਾ ਰਹਿੰਦਾ ਹੈ, ਸਮੇਂ ਦੇ ਅਨੁਸਾਰ ਵਫਾਦਾਰੀਆਂ ਬਦਲ ਜਾਂਦੀਆਂ। ਹੋ ਵੀ ਸਕਦਾ, ਪਰ ਜੇ ਹੋਇਆ ਤਾਂ ਮੇਰੇ ਖਿਆਲ ਦੇ ਨਾਲ ਪੰਜਾਬ ਦੀ ਕਾਂਗਰਸ ਉੱਥੇ ਖਲੋ ਜਾਏਗੀ ਜਿੱਥੇ ਪੰਜਾਬ ਦਾ ਰਾਜਸੀ ਸਮੀਕਰਨ ਜਿਹੜਾ ਉਹ ਇੱਕ ਖਿਚੜੀ ਜੀ ਸਰਕਾਰ ਵਾਲਾ ਹੋ ਜਾਏਗਾ ਜੀ। ਪਰ ਜੇ ਉੱਦਾਂ ਆਪਾਂ ਮਿੰਟੂ ਜੀ ਗੱਲ ਕਰੀਏ, ਮੰਨ ਲਓ ਵੀ ਇਹ ਚੀਜ਼ ਵਾਪਰਦੀ ਆ, ਕੈਪਟਨ ਵੀ ਲੰਮੇ ਸਮੇਂ ਤੋਂ ਹੈਗਾ ਆ, ਉਹ ਇਲੈਕਸ਼ਨਾਂ ਤੋਂ ਪਹਿਲਾਂ ਜੇ ਕੁਛ ਉੱਦਾਂ ਵਾਪਰਦਾ ਤੇ ਕਾਂਗਰਸ ਦਾ ਭਾਰੀ ਨੁਕਸਾਨ ਕਰੇਗਾ। ਮੈਂ ਉਹੀ ਤਾਂ ਕਹਿ ਰਿਹਾ ਨਾ, ਖਿਚੜੀ ਸਰਕਾਰ। ਫਿਰ ਖਿਚੜੀ ਸਰਕਾਰ ਕੀ ਹੈ ਕਿ ਜਿਹੜੀ ਸਰਕਾਰ ਬਣੇਗੀ ਉਹ ਫਿਰ ਐ ਇੱਕ ਦੂਜੇ ਦੇ ਨਾਲ ਹੀ ਰਲ ਮਿਲ ਕੇ ਬਣ ਸਕਦੀ ਹੈ, ਕਿਉਂਕਿ ਨੁਕਸਾਨ ਕਰ ਜਾਣਗੇ। ਕਾਂਗਰਸ ਦੀ ਵੋਟ ਪਾੜ ਦਊਗੀ, ਠੀਕ ਹੈ ਨਾ ਜੀ। ਤਾਂ ਫਿਰ ਇਸ ਤੋਂ ਇਲਾਵਾ ਅਕਾਲੀ ਜਿਹੜੇ ਆ ਉਹ ਥੋੜਾ ਫਾਇਦੇ 'ਚ ਹੋ ਜਾਣਗੇ, ਆਮ ਆਦਮੀ ਪਾਰਟੀ ਵਾਲੇ ਜਾਂ ਆਜ਼ਾਦ ਜਿਹੜੇ ਆ, ਆਜ਼ਾਦ ਬਹੁਤ ਵੱਡੇ ਫਾਇਦੇ 'ਚ ਚੱਲ ਜਾਣਗੇ, ਕਿਉਂਕਿ ਜਿੰਨੀ ਜ਼ਿਆਦਾ ਵੋਟ ਪੱਟੇਗੀ, ਜਿਵੇਂ ਇੱਕ ਆਪਾਂ ਸਮੀਕਰਨ ਦੇਖਿਆ ਸੀ ਉਦੋਂ ਪਠਾਨਕੋਟ ਵਾਲੀ ਸਾਈਡ ਦਾ, ਪਠਾਨਕੋਟ ਵਾਲਾ ਦੇਖਿਆ ਸੀਗਾ ਨਾ ਕਿ ਜਿਹਦੇ 'ਚ ਆਜ਼ਾਦ ਲਗਾਤਾਰ ਆਪਣੀ ਵੋਟ ਜਿਹੜੀ ਹੈ ਉਹ 25-30 ਲਗਾਤਾਰ ਉਹਨੂੰ ਲੈ ਰਿਹਾ ਬਰਕਰਾਰ। ਤਾਂ ਉਹੋ ਜਿਹੇ ਜਿਹੜੇ ਹਾਂਜੀ ਜਿਹੜੇ ਰਸੂਖਦਾਰ ਆ ਜਿਨ੍ਹਾਂ ਦਾ ਆਧਾਰ ਹੈ, ਜਿਵੇਂ ਅਬੋਹਰ ਦੇ ਵਿੱਚ ਚਲੋ ਕਿਸੇ ਟਾਈਮ ਸ਼ਿਵਲਾਲ ਸ਼ੋਲੀ ਸੀਗਾ, ਉਹਨੇ ਸੁਨੀਲ ਜਾਖੜ ਨੂੰ ਹਰਵਾਤਾ ਸੀਗਾ, ਉਹਦਾ ਵੋਟ ਬੈਂਕ ਹੈਗਾ ਸੀਗਾ ਅਬੋਹਰ ਦੇ ਵਿੱਚ। ਸੋ ਇਸ ਤਰ੍ਹਾਂ ਦੇ ਜਿਹੜੇ ਆਜ਼ਾਦ ਆ ਫਿਰ ਉਹਨਾਂ ਦੀ ਵੀ ਕਿਤੇ ਨਾ ਕਿਤੇ ਉਮੀਦ ਜਿਹੜੀ ਆ ਬਹੁਤ ਜ਼ਿਆਦਾ ਤਕੜੀ ਹੋ ਜਾਏਗੀ ਜਿਹੜੇ ਰਸੂਖਦਾਰ ਆਜ਼ਾਦ ਹੋਣਗੇ। ਸੋ ਇਸ ਕਰਕੇ ਆ ਕਿ ਫਿਰ ਬਹੁਤ ਵੱਡਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸਮੀਕਰਨ 'ਚ ਬਦਲਾਅ ਦੇਖਣ ਨੂੰ ਮਿਲੇਗਾ ਜੇ ਕਾਂਗਰਸ ਟੁੱਟਦੀ ਅੱਜ ਦੀ ਘੜੀ। ਜੀ ਜੀ, ਚਲੋ ਵੇਖਦੇ ਹਾਂ ਆਉਣ ਵਾਲਾ ਸਮਾਂ ਕੀ ਜਿਹੜਾ ਹੈ ਇਹਨਾਂ ਦੇ ਲੈ ਕੇ ਆਉਂਦਾ, ਭੁਚਾਲ ਤੋਂ ਬਾਅਦ ਕਿੰਨੇ ਧੜੇ ਜਿਹੜੇ ਹੋਰ ਆਉਂਦੇ ਨੇ। ਗੁਰਦਾਸ ਮਾਨ ਨੇ ਬੇਵਕੂਫੀਆਂ ਦੀਆਂ ਹੱਦਾਂ ਜਿਹੜੀਆਂ ਹੁਣ ਪਾਰ ਹੀ ਕੀਤੀਆਂ, ਪਹਿਲਾਂ ਬਾਹਰ ਆ ਕੇ ਜਿਹੜੇ ਪੰਜਾਬੀ ਦੇ ਨਾਲ ਜਿਹੜਾ ਧਰੋਹ ਕਮਾਇਆ, ਅਤੇ ਕੱਲ੍ਹ ਪਰਸੋਂ ਦੀ ਜਿਹੜੀ ਵੀਡੀਓ ਇੱਕ ਇਹਦੀ ਵਾਇਰਲ ਹੋਈ ਆ, ਜਿਹੜਾ ਇੱਕ ਜਿਸ ਨੂੰ ਇਹ ਆਪ ਖੁਦ ਮੰਨਦਾ ਹੈ ਗੁਰੂ ਸਾਹਿਬ ਦੇ ਵੰਸ਼ 'ਚ ਉਹਨੂੰ ਦੱਸੀ ਜਾਂਦਾ ਸੀਗਾ, ਹੁਣ ਉਹਨੇ ਮਾਫ਼ੀ ਮੰਗੀ ਹੈ। ਹਾਂਜੀ ਦੇਖੋ, ਮਾਫ਼ੀ ਮੰਗ ਲਈ ਆ। ਪਹਿਲੀ ਗੱਲ ਤਾਂ ਇਹ ਆ ਕਿ ਜਦੋਂ ਪਹਿਲੀ ਗਲਤੀ ਕੀਤੀ ਸੀ, ਮੇਰਾ ਮੰਨਣਾ ਤਾਂ ਇਹ ਆ ਕਿ ਜੇ ਦਿਲੋਂ ਅਹਿਸਾਸ ਕੀਤਾ ਹੁੰਦਾ ਨਾ ਉਸ ਗਲਤੀ ਦਾ, ਤੇ ਸ਼ਾਇਦ ਦੂਜੀ ਗਲਤੀ ਤੋਂ ਬਚਿਆ ਜਾ ਸਕਦਾ ਸੀ। ਉਦੋਂ ਤੁਸੀਂ ਆਪ ਦੀ ਗਲਤੀ ਨੂੰ ਜਸਟੀਫਾਈ ਕਰਨ ਲੱਗ ਜਾਂਦੇ ਹੋ, ਆਪ ਦੀ ਗਲਤੀ ਨੂੰ ਤੁਸੀਂ ਤਰਕਾਂ ਦੇ ਆਧਾਰ 'ਤੇ ਠੀਕ ਠਹਿਰਾਉਣਾ ਸ਼ੁਰੂ ਕਰ ਦਿੰਦੇ ਹੋ, ਤਾਂ ਫਿਰ ਸੰਭਾਵਨਾ ਬਣੀ ਰਹਿੰਦੀ ਹੈ ਕਿ ਤੁਸੀਂ ਲਗਾਤਾਰ ਗਲਤੀ ਕਰੋਗੇ, ਕਿਉਂਕਿ ਗਲਤੀ ਮੰਨਣਾ ਹੀ ਗਲਤੀ ਨੂੰ ਸੁਧਾਰਨ ਦਾ ਕਹਿ ਲਓ ਕਿ ਸ਼ੁਰੂਆਤੀ ਪੜਾਅ ਹੁੰਦਾ ਹੈ। ਕਿ ਅਸੀਂ ਆਪਣੇ ਆਪ ਨੂੰ ਗਲਤ ਹੈ ਤਾਂ ਅਸੀਂ ਆਪਣੇ ਆਪ ਨੂੰ ਠੀਕ ਕਿੱਦਾਂ ਕਰ ਸਕਦੇ ਹਾਂ। ਸੋ ਇਹੀ ਆ
ਹੁਣ ਜੋ ਵੀ ਹੋ ਰਿਹਾ, ਜੋ ਹੋਣਾ ਆ, ਉਹ ਮੇਰੇ ਖਿਆਲ ਦੇ ਨਾਲ ਬਹੁਤ ਨੁਕਸਾਨ ਕਰੇਗਾ ਗੁਰਦਾਸ ਮਾਨ ਦਾ। ਕਿਉਂਕਿ ਰਾਜ ਕਰਨਵੀਰ ਸਿੰਘ ਜੀ, ਆਪਾਂ ਦੇਖਿਆ ਵਾ ਕਿ ਜਿਸ ਤਰ੍ਹਾਂ ਬਾਹਰ ਕੋਈ ਦੌਰ ਸੀ ਪੰਜਾਬ ਦੇ ਵਿੱਚ ਖਾੜੇ ਖੂੜੇ ਲੱਗਣੋਂ ਹਟ ਗਏ, ਬਾਹਰ ਜਾ ਕੇ ਪ੍ਰੋਗਰਾਮ ਕਰਦੇ ਸੀ ਤਗੜੇ ਆਰਟਿਸਟ, ਅੱਛੇ ਖਾਸੇ ਡਾਲਰ ਲਿਆਇਆ ਕਰਦੇ ਸੀ, ਡਾਲਰ। ਤੇ ਕਲਾਕਾਰ ਵੀ ਕਹਿੰਦੇ ਸੀ ਫਲਾਣਿਆ ਤੇਰੇ ਤੇ ਡਾਲਰ ਆਉਂਦੇ, ਅਸੀਂ ਭੁੱਖੇ ਮਰਦੇ ਹਾਂ। ਕਲਾਕਾਰ ਵੀ ਇੱਕ ਦੂਜੇ ਨੂੰ ਕਿਹਾ ਕਰਦੇ ਸੀ। ਉਹਨਾਂ ਦੇ ਵਿੱਚ ਖਲੋ ਕੇ ਗੁਰਦਾਸ ਮਾਨ ਨੇ ਜੋ ਗਲਤੀ ਕੀਤੀ, ਵੈਸੇ ਉੱਥੇ ਨਿਬੇੜਿਆ ਜਾ ਸਕਦਾ ਸੀ, ਕੋਈ ਵੱਡੀ ਗੱਲ ਨਹੀਂ ਸੀ। ਤਾਂ ਉਸ ਤੋਂ ਬਾਅਦ ਹੁਣ ਤੇ ਜਿਹੜੀ ਆ ਉਹ ਤੇ ਮੈਂ ਕਹੂੰਗਾ ਕਿ ਬਹੁਤ ਹੀ ਅਣਜਾਣੀ ਮਾਤਾ ਲਈ ਕਰਤੂਤ ਹੈ। ਦੇਖੋ ਗੁਰਦਾਸ ਮਾਨ ਅੱਛਾ ਸ਼ਾਇਰ ਆ, ਮੇਰਾ ਮੰਨਣਾ ਇਹ ਆ ਕਿ ਕਲਾਕਾਰ ਦੇ ਨਾਲੋਂ ਵੀ ਜੇ ਆਪਾਂ ਸੁਰੀਲੇ ਕਲਾਕਾਰ ਦੇਖੀਏ, ਗੁਰਦਾਸ ਮਾਨ ਤੋਂ ਬਹੁਤ ਪਿਆ। ਸ਼ਾਇਰ ਅੱਛਾ, ਪੇਸ਼ਕਾਰ ਅੱਛਾ ਹੈ, ਪਰੰਤੂ ਇਸ ਗੱਲ ਦਾ ਜਦੋਂ ਉਹ ਕਿਤੇ ਸੋਚ ਵਿਚਾਰ ਕਰਕੇ ਨਤੀਜਾ ਕੱਢੇਗਾ ਨਾ, ਹਿੰਦੀ ਵਾਲਾ ਜਾਂ ਪੰਜਾਬੀ ਵਾਲਾ, ਤਾਂ ਉਹ ਜੇ ਕਿਸੇ ਨਿਊਟਰਲ ਓਪੀਨੀਅਨ ਤੇ ਪਹੁੰਚਣਾ ਚਾਹੇ, ਇਮਾਨਦਾਰ ਜ਼ਮੀਰ ਦਾ ਪੱਖ ਸੁਣ ਕੇ, ਤਾਂ ਉਹਨੂੰ ਇਹ ਅਹਿਸਾਸ ਹੋਏਗਾ ਕਿ ਮਸਲਾ ਹਿੰਦੀ ਜਾਂ ਪੰਜਾਬੀ ਦਾ ਨਹੀਂ ਹੈ। ਪੰਜਾਬੀ ਅੰਗਰੇਜ਼ੀ ਵੀ ਬੋਲ ਲੈਂਦਾ, ਹਿੰਦੀ ਵੀ ਬੋਲ ਲੈਂਦਾ, ਭਾਸ਼ਾਵਾਂ ਮਾੜੀਆਂ ਨਹੀਂ ਹੈ, ਪਰ ਤੁਸੀਂ ਇੱਕ ਏਜੰਡੇ ਦਾ ਸਾਥ ਦੇ ਰਹੇ ਸੀ, ਉਹ ਪਤਾ ਨਹੀਂ ਜਾਣੇ 'ਚ ਕਿ ਅਣਜਾਣੇ 'ਚ। ਮਸਲਾ ਇਹ ਸੀਗਾ ਕਿ ਕਿਉਂਕਿ ਇੰਡੀਆ ਦੀ ਡਾਈਵਰਸੀਫਿਕੇਸ਼ਨ ਜਿਹੜੀ ਹੈ, ਉਹ ਪਛਾਣ ਹੈ, ਜਿਹੜੀ ਆਇਡੈਂਟੀ ਹੈ, ਜਿਹੜੀ ਉਹੀ ਇਸ ਮੁਲਕ ਨੂੰ ਜੁਦਾ ਕਰਦੀ ਹੈ। ਉਹੀ ਇੱਕ ਕਹਿ ਲਓ ਕਿ ਇਸ ਮੁਲਕ ਦੀ ਜੜ ਬਣ ਕੇ ਉਹ ਰੁੱਖ ਨੂੰ ਫੈਲਾ ਰਹੀ ਆ। ਤੇ ਜੇ ਉਹ ਹੀ ਖਤਮ ਹੈ ਤਾਂ ਬਸ ਫਿਰ ਤੁਸੀਂ ਉਹਨੂੰ ਲਈ ਫਿਰੋ ਜਿੱਦਾਂ ਮਰਜ਼ੀ ਲਈ ਫਿਰੋ, ਤਾਂ ਤੁਸੀਂ ਪਤਾ ਨਹੀਂ ਜਾਣੇ ਜਾਂ ਅਣਜਾਣੇ 'ਚ ਉਹ ਜਿਹੜਾ ਏਜੰਡਾ ਹੈ ਕਿ ਇੱਕ ਭਾਸ਼ਾ ਹੋਵੇ, ਇੱਕ ਮਜ਼ਹਬ ਜਿਹੜਾ ਉਹਦੀ ਸੁਪਰਮੇਸੀ ਹੋਵੇ, ਸੋ ਦੂਸਰੇ ਜਿਹੜੇ ਆ ਉਹ ਦੂਜੇ ਦਰਜੇ ਦੇ ਬਣ ਕੇ ਰਹਿ ਜਾਣ। ਇਹ ਤੇ ਇਸ ਮੁਲਕ ਦਾ ਜੇ ਕਹਿ ਲਈਏ ਕਿ ਬੇੜਾ ਗਰਕ ਕਰਨ ਵਾਲਾ ਸੁਪਨਾ ਆ। ਦੂਜੀ ਚੀਜ਼ ਕਿ ਜੇ ਹੁਣ ਤੁਸੀਂ ਇਸ ਮਾਮਲੇ 'ਚ ਵੀ ਦੇਖੋ, ਆਪਾਂ ਇੰਨੇ ਕੋਈ ਗਿਆਤਾ ਬੰਦੇ ਨਹੀਂ ਆ, ਇਹ ਤੇ ਬਹੁਤ ਜ਼ਿਆਦਾ ਗੂੜ ਗਿਆਨੀ ਸਮਝਦਾ ਆਪਣੇ ਆਪ ਨੂੰ ਗੁਰਦਾਸ ਮਾਨ। ਹੁਣ ਜੇ ਆਪਾਂ ਗੁਰਬਾਣੀ ਤੋਂ ਹਵਾਲੇ ਲੈ ਲਈਏ, ਗੁਰੂ ਸਾਹਿਬ ਕੀ ਫਰਮਾਉਂਦੇ ਆ, ਪਹਿਲੇ ਪਾਤਸ਼ਾਹ, ਕੱਤ ਕੀ ਮਾਈ ਬਾਪ ਕੱਤ ਕੇਰਾ ਕਿਤੋਂ ਥਾਵੋ ਹਮਾਏ, ਅਗਨ ਬਿੰਬ ਜਲ ਭੀਤਰ ਨਿਪਜੇ ਕਾਹੇ ਕੰਮ ਉਪਾਏ। 156 ਨੰਬਰ ਅੰਗ ਤੇ ਤੁਸੀਂ ਪੜ੍ਹ ਲਓ ਕੀ ਇਹਦਾ ਮਤਲਬ ਨਿਕਲਦਾ, ਅਰਥ ਕੀ ਆ ਗੁਰਬਾਣੀ ਤੋਂ। ਜੇ ਪੁੱਛੋਗੇ ਕਿ ਅਸੀਂ ਕੀ ਦੱਸੀਏ, ਕਦੋਂ ਦੀ ਸਾਡੀ ਕੋਈ ਮਾਂ, ਕਦੋਂ ਦਾ ਸਾਡਾ ਕੋਈ ਪਿਓ ਆ, ਕਿਸ ਜੂਨ ਤੋਂ ਆਏ ਆ, ਕਿਉਂਕਿ ਵਾਰ-ਵਾਰ ਦਾ ਜੰਮਣ ਹੈ ਨਾ, ਵਾਰ-ਵਾਰ ਦਾ ਮਰਨ ਹੈ। ਤੇ ਇਹ ਵੀ ਨਹੀਂ ਸਾਨੂੰ ਤੇ ਪਤਾ ਕਿ ਅਸੀਂ ਪਿਓ ਦੇ ਬਿੰਦ ਚੋਂ, ਪਿਓ ਦੇ ਬਿੰਦ ਚੋਂ, ਮਾਂ ਦੇ ਪੇਟ ਦੀ ਅੱਗ ਚੋਂ ਨਿੰਨੇ ਆ, ਤਾਂ ਕਾਹਦੇ ਵਾਸਤੇ ਹੈ, ਮਨੋਰਥ ਕੀ ਹੈ। ਗੁਰਬਾਣੀ ਸਵਾਲ ਕਰਦੀ ਹੈ, ਫਿਰ ਆਪੇ ਜਵਾਬ ਦਿੱਤਾ ਜਾਂਦਾ ਹੈ ਅੱਗੇ ਜਾ ਕੇ। ਕੇਤੇ ਰੁੱਖ ਬਿਰਖ ਹਮ ਚੀਨੇ, ਕੇਤੇ ਪਸ਼ੂ ਵਪਾਏ, ਕੇਤੇ ਨਾਦ ਕੁਲੀ ਮੈਂ ਆਏ, ਕੇਤੇ ਪੰਖ ਉਡਾਏ। ਹੁਣ ਦੇਖੋ ਕਿੰਨੇ ਰੁੱਖ ਬਣੇ ਆ, ਕਿੰਨੇ ਵਾਰੀ ਬਿਰਖ ਬਣੇ ਆ, ਕਿੰਨੇ ਵਾਰੀ ਪਸ਼ੂ ਬਣੇ ਆ, ਕਿੰਨੇ ਵਾਰੀ ਨਾਗ ਸੱਪਾਂ ਦੀ ਕੁਲ 'ਚ ਆਏ ਆ, ਕਿੰਨੇ ਵਾਰੀ ਪੰਛੀ ਬਣੇ ਆ। ਸੋ ਕੁਲ ਤਾਂ ਜਿਹੜੀ ਆ ਫਿਰ ਬਹੁਤ ਹੱਦ ਤੱਕ ਜੇ ਆਪਾਂ ਦੇਖੀਏ ਤੇ ਐਂਡ ਦੇ ਵਿੱਚ ਗੁਰੂ ਸਾਹਿਬ ਫਰਮਾਉਂਦੇ ਆ, ਜਾਤ ਜਨਮ ਨਾ ਪੁੱਛੀਏ ਸੱਚ ਕਰ ਲੈ ਬਤਾਏ, ਹਾਂ ਜਾਤ ਸਾ ਪਤ ਹੈ ਜਿਹੇ ਕਰਮ ਕਮਾਏ। ਐਂਡ ਜਵਾਬ ਹੈ ਇਹਨਾਂ ਚੀਜ਼ਾਂ ਦਾ ਕਿ ਜੇ ਤੁਸੀਂ ਇਹ ਕੁਲਾਂ ਹੀ ਜੋੜਦੀਆਂ ਤਾਂ ਤੁਸੀਂ ਦੇਖੋ ਗੁਰੂ ਸਾਹਿਬ, ਗੁਰੂ ਕਾਲ ਜਾਂ ਸਿੱਖੀਜ਼ਮ ਜਿਹੜਾ ਆਪਾਂ ਨੂੰ ਪਤਾ ਗੁਰੂ ਸਾਹਿਬ ਤੋਂ ਸ਼ੁਰੂ ਹੁੰਦਾ, ਪਹਿਲੇ ਪਾਤਸ਼ਾਹ ਤੋਂ ਸ਼ੁਰੂ ਹੁੰਦਾ, ਤੇ ਤੁਸੀਂ ਜੇ ਕੁਲਾਂ ਹੀ ਜੋੜਦੀਆਂ ਉਹਦੀਆਂ ਜੋੜੀ ਚੱਲੋ ਪਿੱਛੇ, ਉਹ ਤਾਂ ਹੁਣ ਭੱਲਿਆਂ ਦੀ ਕੁਲ ਜਿਹੜੀ ਆ ਉਹ ਜਾ ਕੇ ਜੁੜ ਜੂਗੀ ਸੂਰਿਆਵੰਸ਼ੀਆਂ ਦੇ ਨਾਲ, ਰਾਮਚੰਦਰ ਦੇ ਭਰਾ ਭਰਤ ਦੇ ਨਾਲ ਜੋੜ ਲਓ। ਜੇ ਤੁਸੀਂ ਮਿਸਾਲ ਦੇਣੀ ਹੈ ਤਾਂ ਬਹੁਤ ਕੁਛ ਆ। ਸੋ ਇਹ ਚੀਜ਼ਾਂ ਜਿਹੜੀਆਂ ਨੇ ਮੇਰੇ ਖਿਆਲ ਦੇ ਨਾਲ ਜਿਹੜੇ ਸਾਡੇ ਵਰਗੇ ਕੱਚ ਘਰੜੇ ਬੰਦੇ ਆ, ਅੱਧ ਪੜ੍ਹੇ ਜੇ ਬੰਦੇ ਆ, ਉਹਨਾਂ ਨੂੰ ਵੀ ਪਤਾ ਹੈ ਕਿ ਜੋ ਗੁਰੂ ਅਮਰਦਾਸ ਜੀ ਸੀਗੇ ਉਹ ਬਹੁਤ ਵੱਡੇ ਸਮਾਜ ਸੁਧਾਰਕ ਵੀ ਸੀਗੇ। ਕਿ ਸ਼ਾਇਦ ਅਸੀਂ ਉਹਨਾਂ ਪ੍ਰਚਾਰ ਨਹੀਂ ਕਰ ਸਕੇ ਜਾਂ ਨਹੀਂ ਸੁਣ ਸਕੇ ਕਿ ਬਹੁਤ ਵੱਡੇ ਸੋਸ਼ਲ ਰਿਫਾਰਮਸ ਕੀਤੇ ਸੀ। ਗੋਇੰਦਵਾਲ ਸਾਹਿਬ ਦੀ ਬੌਲੀ ਸਾਹਿਬ ਕੀ ਹੈ, ਜਿਹੜੀ ਆਪਾਂ ਬੌਲੀ ਹੈ, ਬੌਲੀ ਕਾਹਦੇ ਕਰਕੇ ਆ, ਸਾਡੇ ਤੇ ਜਿਹੜੇ ਸੀਗੇ ਅਕਲ ਦੇ ਕੁਛ ਲੋਕ ਉਹੋ ਜਿਹੇ ਮੇਰੇ ਵਰਗੇ, ਉਹ 84 ਪੌੜੀਆਂ ਕਰਕੇ ਤੇ ਜੀ 84 ਤੋਂ ਪਾਰ ਹੋ ਗਏ। ਐਦਾਂ ਨਹੀਂ ਹੈ, ਉਹਨਾਂ ਨੇ ਉਸ ਸਮੇਂ ਉਹ ਬੌਲੀ ਜਿਹੜੀ ਬਣਾਈ ਸੀਗੀ ਇਸ ਕਰਕੇ ਕਿ ਛੂਆ ਛਾਤ ਬੜੀ ਸੀ, ਜਾਤ ਪਾਤ ਬੜੀ ਸੀਗੀ, ਉਹ ਤਾਂ ਤੋੜਿਆ ਸੀ ਉਹਨਾਂ ਨੇ ਬੰਧਨ ਕਿ ਇੱਥੋਂ ਜਿਹੜਾ ਮਰਜ਼ੀ ਪਾਣੀ ਸੰਗਤ ਪੰਗਤ, ਉਸ ਟਾਈਮ ਦਾ ਬਾਦਸ਼ਾਹ ਬੈਠਾ ਪੰਗਤ ਦੇ ਵਿੱਚ ਆ ਕੇ,
ਕਿੱਦਾਂ ਤਕੜਾ ਸੰਕਲਪ ਸੀ। ਸਤੀ ਪ੍ਰਥਾ ਦੀ ਉਹਨਾਂ ਨੇ ਵਿਰੋਧਤਾ ਕੀਤੀ ਠੋਕ ਕੇ। ਉਹਨਾਂ ਨੇ ਆਖਿਆ ਕਿ ਵਿਆਹ ਹੋਣਾ ਚਾਹੀਦਾ, ਕਿਸੇ ਨੂੰ ਇਹ ਕੋਈ ਹੱਕ ਨਹੀਂ ਬਣਦਾ ਕਿ ਸਮਾਜ ਮੌਤ ਦੇ ਮੂੰਹ 'ਚ ਧੱਕ ਦੇਵੇ ਜ਼ਬਰਦਸਤੀ। ਸਭ ਤੋਂ ਵੱਡੀ ਗੱਲ ਉਸ ਸਮੇਂ ਤੀਜੀ ਪਾਤਸ਼ਾਹੀ ਕੀ ਫਰਮਾਉਂਦੀ ਆ, ਉਹਨਾਂ ਨੇ ਕਿਹਾ ਸੀਗਾ ਕਿ ਜਦੋਂ ਤੁਸੀਂ ਆ ਵਿਆਹ ਦੀ ਰਸਮ ਕਰਦੇ ਹੋ, ਮਤਲਬ ਕਿ ਆਪਾਂ ਜਦੋਂ ਗ੍ਰਹਿਸਤੀ ਜੀਵਨ ਸ਼ੁਰੂਆਤ ਕਰਦੇ ਹਾਂ, ਕਿ ਜਾਤ ਗੋਤਰ ਨਾ ਵੇਖੋ, ਤੁਸੀਂ ਗੁਣ ਦੇਖੋ। ਤੁਸੀਂ ਕਿੱਧਰ ਲੈ ਰਹੇ ਹੋ? ਤੁਸੀਂ ਇੱਕ ਆਪਣੇ ਜਿਹੜਾ ਡੇਰੇਦਾਰ ਆ ਉਹਦੀ ਵਡਿਆਈ ਵਾਸਤੇ ਤੁਸੀਂ ਕਰ ਰਹੇ ਹੋ, ਉਹਨੂੰ ਵਡਿਆਉਣ ਵਾਸਤੇ। ਜਦ ਕਿ ਉਹਨਾਂ ਦੀ ਗੁਰੂ ਸਾਹਿਬ ਦੀ ਫਿਲਾਸਫੀ ਦੇ ਮੁਤਾਬਕ ਕੱਲ੍ਹ ਵੀ ਕਿਹਾ ਸੀ, ਅੱਜ ਵੀ ਕਹਿੰਦੇ ਆ ਕਿ ਉੱਥੇ ਕੁਲ ਕੁਟੁੰਬ ਪਰਿਵਾਰ ਕੌਣ ਆ? ਉਹ ਆ ਸਿੱਖ, ਕੋਈ ਹੈ ਨਹੀਂ ਹੋਰ। ਜਿਹੜਾ ਗੁਰੂ ਦਾ ਸਿੱਖ ਆ ਉਹੀ ਆਪੋ ਵਿੱਚ ਦੀ ਪਰਿਵਾਰ ਆ, ਉਹੀ ਕੁਟੁੰਬ ਆ, ਉਹੀ ਕੁਲ ਆ। ਜੇ ਇਸ ਚੀਜ਼ ਦਾ ਵੀ ਮਾਨ ਸਾਹਿਬ ਨੂੰ ਅੱਜ ਤੱਕ ਨਹੀਂ ਪਤਾ ਲੱਗ ਸਕਿਆ ਤਾਂ ਫਿਰ ਮੇਰੇ ਖਿਆਲ ਦੇ ਨਾਲ ਅਸੀਂ ਗੱਲਾਂ ਕਰੀਏ ਤੇ ਫਿਰ ਬਹੁਤ ਮੇਰੇ ਖਿਆਲ ਦੇ ਨਾਲ ਮਾੜੀ ਗੱਲ ਆ। ਮਾਫੀ ਕਰ ਦਿੱਤੀ ਆ ਉਹਨਾਂ ਨੇ ਆਪਦੀ ਪੇਸ਼, ਪ੍ਰਵਾਨ ਉਹ ਕੀਤੀ ਜਾਂਦੀ ਹੈ ਜਾਂ ਨਹੀਂ ਉਹ ਸਿਆਣਿਆਂ ਨੇ ਵੇਖਣਾ ਵਾ। ਵੈਸੇ ਮਾਫੀ ਮੰਗੀ ਚਲੋ ਪ੍ਰਵਾਨ ਵੀ ਹੋ ਜਾਵੇ ਤਾਂ ਕੋਈ ਮਾੜੀ ਗੱਲ ਨਹੀਂ ਹੈ, ਪਰੰਤੂ ਹੁਣ ਗੁਰਦਾਸ ਮਾਨ ਤੇ ਸ਼ਿਕਾਇਤਾਂ ਜਿਹੜੀਆਂ ਉਹ ਦਰਜ ਹੋ ਰਹੀਆਂ ਨੇ, ਧੜਾ ਧੜ ਪੁਲਿਸ ਲੀਗਲ ਐਡਵਾਈਸ ਲੈ ਰਹੀ ਹੈ। ਉਸ ਤੋਂ ਬਾਅਦ ਮੇਰੇ ਖਿਆਲ ਦੇ ਨਾਲ ਗੁਰਦਾਸ ਮਾਨ ਤੇ ਪਰਚੇ ਜ਼ਰੂਰ ਹੋਣਗੇ, ਕਿਉਂਕਿ ਪੰਜਾਬੀ ਵਾਲਾ ਮਸਲਾ ਹੋਰ ਸੀ, ਉਹ ਇੱਕ ਓਪੀਨੀਅਨ ਸੀ ਉਹਨਾਂ ਦਾ, ਉਸ ਸਮੇਂ ਓਪੀਨੀਅਨ ਸੀ, ਔਰ ਜੋ ਉਹਨਾਂ ਨੇ ਗਲਤ ਸ਼ਬਦਾਵਲੀ ਇਸਤੇਮਾਲ ਕੀਤੀ ਸੀ ਉਹ ਸੀ ਬਾਹਰ ਦਾ ਮਸਲਾ। ਪਰ ਇਸ ਵਾਰੀ ਮਸਲਾ ਧਾਰਮਿਕ ਭਾਵਨਾਵਾਂ ਦਾ, ਮਾਨ ਸਾਹਿਬ ਤੇ ਪਰਚਾ ਹੋ ਜਾਣਾ, ਇਸੇ ਕਰਕੇ ਮਾਫੀ ਮੰਗੀ ਹੈ। ਜੀ ਜੀ, ਨਹੀਂ ਇਹ ਦਿਲੋਂ ਲੈ ਗਿਆ ਬੰਦਾ ਜੀ, ਇਹ ਚਿਰਦਾ ਹੀ ਆ। ਇਸ ਨੇ ਬਹੁਤ ਜ਼ਿਆਦਾ ਲੋਕ ਉਸ ਪਾਸੇ ਵੱਲ ਨੂੰ ਜਿਹੜੇ ਉਹ ਲਾਏ ਆ। ਆਪ ਮੰਨਣਾ ਮੰਨੀ ਚੱਲੇ, ਧੱਕੇ ਦੇ ਨਾਲ ਨਾ ਕਿਸੇ ਨੂੰ ਉਸ ਪਾਸੇ ਵੱਲ ਨੂੰ ਜਿਹੜਾ ਜੋੜੇ। ਬਿਲਕੁਲ ਨਹੀਂ, ਇਹਨਾਂ ਨੂੰ ਸਹੀ ਗੱਲ ਆ, ਇਸ ਉਮਰ ਦੇ ਵਿੱਚ ਨਾ ਪੰਜਾਬ ਦਾ ਅੰਬੈਸਡਰ ਬਣਨਾ ਚਾਹੀਦਾ ਸੀ, ਕਿਉਂਕਿ ਸਾਡੇ ਕ੍ਰਾਈਸਿਸ ਬੜੇ ਨੇ ਇਸ ਟਾਈਮ। ਅਸੀਂ ਤੇ ਇਹੋ ਜਿਹੇ ਬੰਦੇ ਚਾਹੁੰਦੇ ਸੀ ਕਿ ਅੱਗੇ ਲੱਗਣ। ਇਹ ਬਣ ਕੇ ਕੋਕਾ ਕੋਲਾ ਦਾ ਅੰਬੈਸਡਰ, ਜਿਹਨੂੰ ਨਹੀਂ ਸੀ ਪਤਾ ਉਹ ਵੀ ਕੋਕਾ ਕੋਲਾ, ਸਾਡੇ ਦੇ ਵਿੱਚ ਜਵਾਕ ਵੀ ਪੀਂਦੇ ਆ ਨਾ, ਕਿੱਥੇ ਲੱਸੀਆਂ ਪੀਣ ਵਾਲੇ ਸੀ, ਕਿੱਥੇ ਹੁਣ ਇਹ ਭਾਲਦੇ ਆ ਲਿਖ ਕੇ। ਹਾਂਜੀ, ਫਿਰ ਇਹ ਅੰਬੈਸਡਰ ਬਣੇ ਇੱਕ ਐਸੇ ਅਖਬਾਰ ਦੇ ਜਿਹੜਾ ਕਿ ਸਿੱਧੇ ਤੌਰ ਤੇ ਅੱਜ RSS ਨਾਲ ਜੁੜਿਆ, ਜਿਹਨੇ ਸਭ ਤੋਂ ਜ਼ਿਆਦਾ ਕਿਸਾਨੀ ਦੇ ਖਿਲਾਫ ਲਿਖਿਆ, ਇਹਨਾਂ ਨੇ ਪ੍ਰਮੋਟ ਕੀਤਾ ਉਹ ਅਖਬਾਰ। ਅੱਜ ਦੇ ਦੌਰ ਦੇ ਵਿੱਚ ਉਹ ਅਖਬਾਰ ਬਹੁਤ ਵਿਕਦਾ ਪੰਜਾਬ ਦੇ ਵਿੱਚ। ਸੋ ਅੰਬੈਸਡਰੀ ਕਰਨੀ ਹੈ, ਜਦੋਂ ਕਰਨ ਦਾ ਵੇਲਾ ਸੀ ਪੰਜਾਬ ਦੀ ਕਰਨੀ ਸੀਗੀ, ਜੋ ਕਰ ਨਹੀਂ ਸਕੇ। ਗਾਣਿਆਂ ਦੇ ਵਿੱਚ ਹੁਣ ਭਗਤ ਸਿੰਘ ਨੂੰ ਵਿਖਾਈ ਚੱਲੀਏ, ਜੋ ਮਰਜ਼ੀ ਕਰੀ ਚੱਲੀਏ, ਉਹ ਨਹੀਂ ਚੱਲਦਾ। ਸਾਨੂੰ ਅਮਲ ਵੀ ਥੋੜ੍ਹਾ ਕਰਨਾ ਚਾਹੀਦਾ। ਹਾਂ, ਜਿਵੇਂ ਤੁਸੀਂ ਕਿਹਾ ਕਿ ਧਾਰਮਿਕ ਆਜ਼ਾਦੀ ਹੈ ਤੁਹਾਡੀ, ਜੋ ਮਰਜ਼ੀ ਜਿੱਥੇ ਮਰਜ਼ੀ ਜਾਓ, ਪਰ ਤੁਸੀਂ ਡੇਰੇ ਦੇ ਅੰਬੈਸਡਰ ਬਣ ਗਏ, ਫਲਾਣੇ ਦੇ ਬਣ ਗਏ, ਠੀਕ ਹੈ, ਮੁਬਾਰਕ ਆ। ਪਰ ਜੇ ਤੁਸੀਂ ਸੱਚੇ ਪੰਜਾਬ ਪ੍ਰਸਤ ਹੋ, ਸੱਚੇ ਗੁਰਾਂ ਦੇ ਦਾਸ, ਆਪੇ ਤਾਂ ਕਹਿੰਦੇ ਮੈਂ ਗੁਰਾਂ ਦਾ ਦਾਸ ਕਹਾਵਾਂ, ਲੋਕ ਕਹਿਣ ਮਰ ਜਾਣਾ, ਦੋਵੇਂ ਗੱਲਾਂ ਸੱਚੀਆਂ ਮਿੱਤਰਾ, ਸੱਚ ਤੋਂ ਕੀ ਘਬਰਾਉਣਾ। ਫਿਰ ਤੁਹਾਨੂੰ ਥੋੜ੍ਹਾ ਜਿਹਾ ਉਸ ਪਾਸੇ ਸੋਚਣਾ ਚਾਹੀਦਾ ਸੀਗਾ ਕਿ ਮੈਂ ਕੀ ਕਰ ਰਿਹਾ, ਕੀ ਬੋਲ ਰਿਹਾ। ਜਾਤ ਕੁਲ ਗੋਤ ਇਹਨਾਂ ਚੀਜ਼ਾਂ ਤੋਂ ਸਿੱਖੀ ਵਰਜਦੀ ਹੈ, ਤੇ ਚਲੋ ਸਾਡੀ ਬਦਕਿਸਮਤੀ ਆ, ਅਸੀਂ ਸਾਰਾ ਕੁਛ ਹਾਲੇ ਵੀ ਇਹ ਧੋਈ ਜਾਂਦੇ ਹਾਂ ਟੋਕਰਾ ਜਿਹੜਾ ਗੁਰੂ ਸਾਹਿਬ ਨੇ ਸੁਟਵਾਇਆ ਸੀ, ਸਾਡੀ ਬਦਕਿਸਮਤੀ ਹੈ। ਪਰ ਐਡੇ ਵੱਡੇ ਬੰਦੇ ਜਿਹੜੇ ਇਹੋ ਜਿਹੇ ਮੁਕਾਮ ਤੇ ਪਹੁੰਚੇ ਆ, ਜੇ ਉਹ ਇਸ ਤਰ੍ਹਾਂ ਬੈਕ ਗੇਅਰ ਲਵਾਈ ਜਾਣ, ਰੂੜੀਵਾਦੀ ਵਾਲੇ ਪਾਸੇ ਫਿਰ ਸਾਨੂੰ ਧੱਕੀ ਜਾਣ, ਇਹ ਤਾਂ ਮੇਰੇ ਖਿਆਲ ਦੇ ਨਾਲ ਬਹੁਤ ਮਾੜੀ ਗੱਲ ਹੈ। ਜੀ ਜੀ, ਜਦੋਂ ਖਾੜੀਏ ਪੰਜਾਬ ਦੇ ਕਾਤਲਾਂ ਦੇ ਨਾਲ ਗਿਆ ਤੇ ਫਿਰ ਆਪਾਂ ਇਹ ਤੋਂ ਬਹੁਤੀ ਉਮੀਦ ਵੀ ਜਿਹੜੀ ਆਪਾਂ ਨੂੰ ਇਹਨੂੰ ਰੱਖਣੀ ਨਹੀਂ ਜਿਹੜੀ ਚਾਹੀਦੀ ਹੈਗੀ। ਤੇ ਮਿੰਟੂ ਜੀ, ਅਗਲੀ ਗੱਲ ਕਰੀਏ, ਗਿੱਦੜਬਾਹਾ ਤੋਂ ਹਰਦੀਪ ਡਿੰਪੀ ਢਿੱਲੋਂ ਹੋਣਗੇ ਅਕਾਲੀ ਬਸਪਾ ਦੇ ਉਮੀਦਵਾਰ। ਮੇਰੇ ਮੂੰਹ ਤੇ ਭਾਜਪਾ ਹੀ ਨਿਕਲ ਚੱਲਾ ਸੀ, ਪਤਾ ਨਹੀਂ ਲੱਗਦਾ ਨਾ ਇਹਨਾਂ ਦੇ ਗੱਠਜੋੜ। ਨਹੀਂ, ਮੈਂ ਕਿਸੇ ਹੋਰ ਗੱਲ ਕਰਕੇ ਹੱਸਿਆ, ਕਿਉਂਕਿ ਗੁਰਦਾਸ ਮਾਨ ਦਾ ਵੀ ਜੱਦੀ ਸ਼ਹਿਰ ਗਿੱਦੜਬਾਹਾ ਹੈ। ਠੀਕ ਆ, ਹਾਂ, ਸਭ ਵੀ ਗੱਲ ਵੀ ਆ ਗਈ ਨਾ, ਉਹੀ ਗਿੱਦੜਬਾਹਾ। ਵੈਸੇ ਨਾ ਦੇਖੋ, ਚਲੋ ਆਰਟਿਸਟ ਤਾਂ ਠੀਕ ਹੈ, ਗੁਰਦਾਸ ਮਾਨ ਵਰਗਾ ਆਰਟਿਸਟ ਕਦੇ ਕਦੇ ਹੀ ਜੰਮਦਾ ਹੈ, ਤੇ ਆਪਾਂ ਨੂੰ ਵੀ ਪਤਾ ਸ਼ਹਿਰ ਅੱਛਾ ਹੈ, ਠੀਕ ਹੈ, ਉਹਦੀਆਂ ਗਲਤੀਆਂ। ਪਰ ਗਿੱਦੜਬਾਹਾ ਦੀ ਮੰਡੀ ਦੀ ਖਾਸੀਅਤ ਇਹ ਆ, ਰਾਜ ਕਰਨਵੀਰ ਸਿੰਘ ਜੀ, ਮੇਰ ਮਿੱਤਲ ਵੀ ਇੱਥੋਂ ਜੇ, ਅਸ਼ੋਕ ਮਸਤੀ ਵੀ ਇੱਥੋਂ ਹੈ। ਅਸ਼ੋਕ ਮਸਤੀ ਬਹੁਤ ਵੱਡਾ ਸਟਾਰ ਬਣ ਗਿਆ ਬਾਅਦ ਚ, ਕਿਤੇ ਸਿੱਧਾ ਸਾਦਾ ਜਿਹਾ ਬੰਦਾ ਸੀ, ਇੱਥੇ ਤੁਰਦਾ ਫਿਰਦਾ ਦੇਖਦੇ ਹੁੰਦੇ ਸੀ। ਹਾਕਮ ਸੂਫੀ ਵੀ ਇੱਥੋਂ ਦਾ ਜੀ। ਇਸ ਤੋਂ ਇਲਾਵਾ ਦੀਪਕ ਢਿੱਲੋਂ ਵੀ ਇੱਥੋਂ ਦੀ ਆ, ਜਿਹੜਾ ਜਾਨੀ ਆ ਗੀਤ ਜੀ ਤੇ ਹੁਣ ਬੜੇ ਵੱਜਦੇ, ਮੁੰਡੇ ਬੜੇ ਸੁਣਦੇ, ਫਿਲਮਾਂ ਚ ਵੀ ਲਿਖਦਾ ਉਹਦਾ, ਅਭੀ ਭਰਾ ਕਰਕੇ ਗਾਉਂਦੇ, ਐਮੀ ਵਿਰਕ ਹੀ ਗਾਉਂਦੇ ਆ, ਅਕਸ਼ੇ ਕੁਮਾਰ ਵਰਗੇ ਗਾਉਂਦੇ ਆ, ਜਿਹੜੇ ਗਾਉਂਦੇ ਨੇ, ਮਤਲਬ ਕਿ ਲੈਂਦੇ ਨੇ ਫਿਲਮਾਂ ਚ। ਉਹ ਮੁੰਡਾ ਵੀ ਇੱਥੋਂ ਦਾ, ਜਿਹੜਾ ਪਾਲੀ ਗਿੱਦੜਵਾ, ਉਹ ਵੀ ਇੱਥੋਂ ਦਾ ਆ। ਆਰਟਿਸਟ ਬੜੇ ਹੋਏ ਨੇ। ਖੈਰ, ਆਰਟਿਸਟ ਬੜੇ ਹੋਏ ਤੇ ਰਾਜਨੇਤਾ ਕਿਹੜੇ ਘੱਟ ਹੋਏ ਆ। ਜੇ ਦੇਖੀਏ ਤੇ ਬਾਦਲਾਂ ਦਾ ਸ਼ਹਿਰ ਵੀ ਇਹੀ ਬਣ ਜਾਂਦਾ,
मैं कल भी किया सीगा, कई शहर लगते उन्होंने। तो डिम्पी है जिहड़ा भी ट्रांसपोर्टर आ, न्यूदीप बस इन्हां दी आ। ते पिछली बारी इन्हें राजा वड़िंग नूं टक्कर दित्ती सी। गिद्दड़वा चलो हुण जो भी है, आपां बहुता तफसील च नहीं जाते, थोड़ा आपां अज लम्मे चल गए हाँ। गिद्दड़वा एक तरह नाल कह लईए कि अकालियां दी सीट सीगी। बेअंत सिंह जदों बाई इलैक्शन हारिया, उस तो बाद लगातार 4 वारी अकाली जिते, इत्थों मनप्रीत सिंह बादल जितया, ते उस तो बाद एक सधारण जे घर तो उठिया सी राजा वड़िंग, उन्होंने इन्हां दा जेतू रथ है जिहड़ा रोक दिता। 2012 च 17 च फिर लगातार राजा वड़िंग जितया। वैसे राजा वड़िंग बेसिकली इत्थों का नहीं है, गिदड़वे का नहीं है, ਉਹਦਾ ਪਿੰਡ ਮੁਕਤਸਰ ਦੇ ਲੱਗ ਗਿਆ, ਜਿੱਥੋਂ ਆਪਣੀ ਟੀਮ ਦਾ ਮੈਂਬਰ ਪ੍ਰਵੀਨ ਕੁਮਾਰ ਹੈ ਨਾ, ਜੀ ਜਿਹੜਾ ਜੀ ਪ੍ਰਵੀਨ ਸ਼ਰਮਾ, ਉਹਦੇ ਨਾਲ ਉਹਦੇ ਗਵਾਂਢ ਦਾ ਪਿੰਡ ਆ। ਪਰ ਇੱਥੇ ਨਾਨਕੇ ਸੀਗੇ। ਤਾਂ ਹੁਣ ਐਤਕੀ ਹੁਣ ਦੇਖੋ ਗਿੱਦੜਬਾਹੇ ਤੋਂ ਇਹਨਾਂ ਨੇ ਤਾਂ ਉਮੀਦਵਾਰ ਡਿਕਲੇਅਰ ਕਰ ਦਿੱਤਾ ਕਿ ਸਾਡਾ ਕੈਂਡੀਡੇਟ ਇਹ ਹੋਊਗਾ। ਰਾਜਾ ਵੜਿੰਗ ਨੂੰ ਟਿਕਟ ਮਿਲਦੀ ਹੈ ਜਾਂ ਕੈਪਟਨ ਅਮਰਿੰਦਰ ਸਿੰਘ ਕੋਈ ਹੋਰ ਗੇਮ ਲਾ ਜਾਂਦੇ, ਉਦੋਂ ਤੱਕ ਮਨਪ੍ਰੀਤ ਸਿੰਘ ਬਾਦਲ ਵੀ ਕਿਤੇ ਨਾ ਕਿਤੇ ਅੱਖ ਰੱਖੀ ਬੈਠੇ ਆ ਇਸ ਗਿੱਦੜਬਾਹ ਦੇ ਏਰੀਏ 'ਤੇ। ਇਹ ਪਤਾ ਨਹੀਂ ਹੁਣ ਕੌਣ ਜ਼ਿਆਦਾ ਉਹ ਭਾਰੀ ਪਵੇਗਾ ਇੱਕ ਦੂਜੇ 'ਤੇ, ਤਾਂ ਫਿਰ ਉਹ ਤੋਂ ਪਤਾ ਲੱਗੇਗਾ। ਕਿਉਂਕਿ ਪਿਛਲੀ ਵਾਰੀ ਤਾਂ ਕਾਫੀ ਫਰਕ ਸੀਗਾ ਇਹਨਾਂ ਦਾ, ਮੇਰੇ ਖਿਆਲ ਦੇ ਨਾਲ 14,000 ਵੋਟ ਦਾ ਮਾਰਜਨ ਸੀਗਾ ਜੇ ਧਾਰ ਦੇ ਵਿੱਚ। ਉਹ ਨਿਕਲੇਗਾ ਕਿ ਨਹੀਂ ਨਿਕਲੇਗਾ। ਆਮ ਆਦਮੀ ਪਾਰਟੀ 25,000 ਵੋਟ ਲੈ ਗਈ ਸੀ, ਕਮਾਲ ਦੀ ਗੱਲ ਹੈ ਗਿੱਦੜਬਾਹੇ 'ਚ ਜੀ। ਦੇਖ ਲਓ ਕਿ ਅਕਾਲੀ ਕਾਂਗਰਸ ਦੇ ਦਰਮਿਆਨ ਹੀ ਇੱਕ ਜਿੱਤ ਹਾਰ ਦੇ ਵਿੱਚ ਫੈਸਲੇ 'ਚ ਜਾਂਦੀ ਰਹੀ ਹੈ। ਤਾਂ ਇੱਥੇ ਇਸ ਸੀਟ 'ਤੇ ਆਮ ਆਦਮੀ ਪਾਰਟੀ ਨੇ ਪਹਿਲੀ ਵਾਰੀ ਟਿਕਟ ਦਿੱਤੀ ਜਗਦੀਪ ਨੂੰ, ਤਾਂ ਜਗਦੀਪ ਵੀ 25-26,000 ਵੋਟ ਲੈ ਗਿਆ ਸੀ। ਸੋ ਇਸ ਕਰਕੇ ਆਮ ਆਦਮੀ ਪਾਰਟੀ ਦਾ ਵੀ ਆਧਾਰ ਹੈਗਾ ਸੀ ਪਿਛਲੇ ਵਾਰੀ। ਹੁਣ ਉਹ ਕਿੱਧਰ ਭੁਗਤੇਗੀ ਪਤਾ ਨਹੀਂ ਹੈ, ਜਾਂ ਆਮ ਆਦਮੀ ਪਾਰਟੀ ਨੂੰ ਰਿਟੇਨ ਕਰ ਸਕੇਗੀ। ਹਾਲ ਦੀ ਘੜੀ ਕਹਿ ਲਓ ਕਿ ਇਹ ਕਾਲਪਨਿਕ ਗੱਲਾਂ ਨੇ, ਕਿਆਫੇ ਨੇ। ਬਹਰਹਾਲ ਅੱਜ ਦੀ ਗੱਲ ਜੇ ਕਰੀਏ ਤਾਂ ਜਿਸ ਤਰ੍ਹਾਂ 100 ਦਿਨ 100 ਹਲਕਾ ਕੰਪੇਨ ਚੱਲ ਰਿਹਾ, ਪ੍ਰਧਾਨ ਜੀ ਦਾ ਅੱਜ ਵੀ ਕਿਸਾਨ ਸਵਾਗਤ ਕਰਨ ਲਈ ਜੁਟੇ ਸਨ ਤੇ ਗਿੱਦੜਬਾਹ ਉਹਨਾਂ ਨੂੰ ਡੱਕਿਆ ਗਿਆ, ਨਹੀਂ ਕੋਈ ਗੱਲਬਾਤ ਹੋਈ। ਫਿਰ ਦੋਦਾ ਗਿੱਦੜਬਾਹ ਦੇ ਵਿੱਚ ਹੀ ਪੈਂਦਾ, ਕਹਿ ਲਓ ਕਿ ਵੱਡਾ ਪਿੰਡ ਆ, ਕਸਬਾ ਟਾਈਪ ਹੀ ਹੁਣ ਤੇ ਬਣ ਗਿਆ। ਉੱਥੇ ਗਏ ਸਾਨੂੰ, ਉੱਥੇ ਵੀ ਧੱਕਾ ਮੁੱਕੀ ਹੋਈ ਆ। ਕਹਿੰਦੇ ਕਿਸਾਨ ਤੇ ਅਕਾਲੀ ਦਲ ਵਾਲੇ ਜਿਹੜੇ ਵਰਕਰ ਉਹ ਵੀ ਆਮੋ ਸਾਹਮਣੇ ਹੋਏ ਆ। ਕੁਛ ਪੱਤਰਕਾਰ ਜਿਹੜੇ ਆ ਉਹ ਵੀ ਧੱਕਾ ਮੁੱਕੀ ਦਾ ਸ਼ਿਕਾਰ ਹੋਏ ਆ, ਕਿਉਂਕਿ ਸੁਖਬੀਰ ਸਿੰਘ ਬਾਦਲ ਨੂੰ ਕਹਿੰਦੇ ਸਨ ਕਿ ਸਾਡੇ ਨਾਲ ਸੰਵਾਦ ਕਰੋ। ਸੁਣਨ ਦੇ ਵਿੱਚ ਇਹ ਆਇਆ ਵਾ ਕਿ ਪ੍ਰਧਾਨ ਜੀ ਕਹਿੰਦੇ ਕਿ ਪ੍ਰੈਸ ਦੇ ਸਾਹਮਣੇ ਨਹੀਂ, ਮਤਲਬ ਕਿ ਪ੍ਰਧਾਨ ਜੀ ਨਾ ਕਹੋ, ਉਹਨਾਂ ਦੀ ਟੀਮ ਕਹਿ ਲਓ ਕਿ ਉਹਨਾਂ ਦੀ ਟੀਮ ਦਾ ਕਹਿਣਾ ਸੀਗਾ ਕਿ ਜੇ ਸੰਵਾਦ ਕਰਨਾ ਹੈ ਉਹ ਸੰਵਾਦ ਕਮਰੇ 'ਚ ਹੋਏਗਾ, ਜਨਤਕ ਤੌਰ 'ਤੇ ਨਹੀਂ। ਇਸ ਚੀਜ਼ ਨੂੰ ਲੈ ਕੇ ਕਾਫੀ ਟਸਲਬਾਜ਼ੀ ਚੱਲਦੀ ਰਹੀ ਹੈ। ਖੈਰ ਹੁਣ SPM ਵੱਲੋਂ ਕਲੀਅਰ ਕੀਤਾ ਗਿਆ। ਦੇਖੋ ਅੱਗੇ ਵਿਰੋਧ ਵੱਧਦਾ ਹੈ ਕਿ ਨਹੀਂ ਵੱਧਦਾ। ਜੇ ਵੱਧਦਾ ਹੈ ਤਾਂ ਫਿਰ ਮੇਰੇ ਖਿਆਲ ਦੇ ਨਾਲ ਉਹ ਚੀਜ਼ ਜਿਹਦਾ ਆਪਾਂ ਕਿਆਫਾ ਲਾਉਂਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਤੇ ਨਾ ਕਿਤੇ ਟਕਰਾਅ ਦੀ ਸੰਭਾਵਨਾ ਬਣ ਰਹੀ ਹੈ, ਤੇ ਉਹ ਖੁਦਾ ਨਾ ਖਾਸਤਾ ਆਪਸ ਦੇ ਵਿੱਚ ਭਿੜ ਜਾਣ। ਕਿਉਂਕਿ ਇੱਥੇ ਪੰਜਾਬੀ ਨਾਲ ਭਿੜੇਗਾ ਤਾਂ ਨੁਕਸਾਨ ਹੋਏਗਾ, ਕਿਉਂਕਿ ਪੰਜਾਬੀ ਨੂੰ ਇਸ ਟਾਈਮ ਸੈਂਟਰ ਦੇ ਨਾਲ ਭਿੜਨ ਦੀ ਜ਼ਰੂਰਤ ਹੈ। ਜੀ 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 ਮਿੰਟੂ ਜੀ, ਜਾਂਦੇ ਜਾਂਦੇ ਜੇ ਗੱਲ ਕਰ ਲਈਏ, ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਰਣਜੀਤ ਸਿੰਘ ਕਤਲ ਕੇਸ ਵਿੱਚ ਫੈਸਲਾ ਸੁਣਾਉਣ ਦੇ ਉੱਤੇ ਰੋਕ ਲਗਾਈ। ਹਾਂਜੀ ਦੇਖੋ, ਰਣਜੀਤ ਸਿੰਘ ਦਾ ਸੁਪੁੱਤਰ ਚਲ ਗਿਆ ਸੀਗਾ ਹਾਈ ਕੋਰਟ ਦੇ ਵਿੱਚ, ਤੇ ਉਹਨੇ ਜਾ ਕੇ ਇਹ ਪਟੀਸ਼ਨ ਪਾਈ ਸੀਗੀ ਕਿ ਗੱਲ ਇਹ ਆ ਬਈ ਮੈਨੂੰ ਮਤਲਬ ਕਿ ਇਹਨਾਂ 'ਤੇ ਵਿਸ਼ਵਾਸ ਨਹੀਂ ਹੈਗਾ, ਭਰੋਸਾ ਨਹੀਂ ਹੈਗਾ, ਤੋ ਇਸ ਕਰਕੇ ਤੁਸੀਂ ਇਹ ਕੇਸ ਜਿਹੜਾ ਟਰਾਂਸਫਰ ਕਰ ਦਿਓ। ਮਤਲਬ ਕਿ ਉਹਨਾਂ ਨੇ ਜੋ ਇੱਥੇ ਹੁਣ ਦੇਖੋ ਜੋ ਚੱਲ ਰਿਹਾ ਹੈ ਇਸ ਟਾਈਮ ਬਹਰਹਾਲ, ਕਿਉਂਕਿ ਜਦੋਂ ਸਜ਼ਾ ਹੋਈ ਹੈ ਡੇਰੇਦਾਰ ਨੂੰ ਉਸ ਟਾਈਮ ਕੁਛ ਹੋਰ ਹਾਲਾਤ ਸੀਗੇ ਰਾਜ ਕਰਨਵੀਰ ਸਿੰਘ ਜੀ। ਹੁਣ ਹਾਲਾਤ ਜੁਦਾ ਨੇ, ਜਿਸ ਤਰ੍ਹਾਂ ਮੈਡੀਕਲ ਸੈਰ ਸਪਾਟਾ ਚੱਲ ਰਿਹਾ, ਜਿਸ ਤਰ੍ਹਾਂ ਮੇਲ ਮਿਲਾਪ ਕਰਵਾਏ ਜਾ ਰਹੇ ਨੇ। ਸ਼ਾਇਦ ਇਹਨਾਂ ਚੀਜ਼ਾਂ ਨੂੰ ਲੈ ਕੇ ਹੋ ਸਕਦਾ ਕਿ ਮਨ ਦੇ ਵਿੱਚ ਕੋਈ ਸ਼ੱਕ ਸ਼ੁਬਾ ਗਿਆ ਹੋਵੇ ਕਿ ਇਹ ਮਾਮਲਾ ਜਿਹੜਾ ਹਾਲ ਦੀ ਘੜੀ ਨਿਰਪੱਖ ਢੰਗ ਨਾਲ ਅੱਗੇ ਨਹੀਂ ਵਧੇਗਾ, ਕਿਉਂਕਿ ਫੈਸਲਾ ਤੇ ਲਗਭਗ ਤਿਆਰ ਸੀਗਾ ਮੇਰੇ ਖਿਆਲ ਦੇ ਨਾਲ 26 ਨੂੰ ਸੁਣਾਇਆ ਜਾਣਾ ਸੀਗਾ। ਤੇ ਹੁਣ ਇੱਕ ਵਾਰੀ ਸਟੇ ਕਰ ਦਿੱਤਾ ਗਿਆ ਹਾਈ ਕੋਰਟ ਵੱਲੋਂ 27 ਤਰੀਕ ਤੱਕ। ਦੇਖਦੇ ਹਾਂ ਕਿ ਉੱਥੋਂ ਕੀ ਫੈਸਲਾ ਆਉਂਦਾ, ਕੀ ਕੇਸ ਬਦਲਿਆ ਜਾ ਸਕਦਾ, ਕਿਉਂਕਿ ਕੇਸ ਬਦਲਾਉਣ ਦਾ ਹੱਕ ਹੁੰਦਾ ਹਰੇਕ ਪਾਰਟੀ ਨੂੰ। ਇਹਦੇ 'ਚ ਮੁਲਜ਼ਮ ਵੀ ਆਪਣੇ ਹੱਕ ਦੀ ਵਰਤੋਂ ਕਰ ਸਕਦਾ, ਇਹਦੇ 'ਚ ਪੀੜਤ ਵੀ ਆਪਣੇ ਹੱਕ ਦੀ ਵਰਤੋਂ ਕਰ ਸਕਦਾ। ਸੋ ਇਹ ਹੁਣ ਹਾਈ ਕੋਰਟ 'ਤੇ ਦਾਰੋਮਦਾਰ ਰਹੇਗਾ ਤੇ ਸਾਰਾ ਕਹਿ ਲਓ ਕਿ ਉਹਨਾਂ ਦੇ ਅਧਿਕਾਰ ਖੇਤਰ ਦਾ ਮਾਜਰਾ ਹੈ ਕਿ ਉਹਨਾਂ ਨੇ ਕੀ ਫੈਸਲਾ ਦੇਣਾ ਹੈ, ਕਿ ਇੱਥੋਂ ਹੀ ਫੈਸਲਾ ਸੁਣਾਇਆ ਜਾਵੇ ਜਾਂ ਉਹ ਕਹਿੰਦੇ ਨੇ ਕਿ ਕੇਸ ਜਿਹੜਾ ਉਹ ਕਿਸੇ ਹੋਰ ਜੱਜ ਕੋਲ ਬਦਲ ਕੇ ਭੇਜ ਦਿੱਤਾ ਜਾਵੇ। ਸੋ ਦੇਖਦੇ ਹਾਂ ਉੱਥੋਂ ਕੀ ਫੈਸਲਾ ਨਿਕਲਦਾ ਹੈ ਜੀ। ਤੇ ਮਿੰਟੂ ਜੀ ਸ਼ੁਕਰੀਆ, ਮਿਹਰਬਾਨੀ ਜੀ, ਮਿਲਦੇ ਹਾਂ ਜੀ ਕੱਲ੍ਹ ਨੂੰ ਫਿਰ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ। ਜੀ ਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਹੈ। ਅਗਲੀ ਵਾਰ ਤੱਕ ਲਈ ਇਜਾਜ਼ਤ ਲੈਂਦੇ ਹਾਂ। ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।